हाँ जी पढ़ो जी डॉक्टर साहब मैं शुरू करना अज की बैत सुल्तान बाहू दी। पढ़ पढ़ आ करन तकब्बर, मुल्ला करन वडियाई हूँ, गलियां दे विच फिरन निमाणे, बगल किताबां चाई हूँ, जिथे चंगा पढ़न कलाम सवाई हूँ, दोई जहानी मुठे बाहू, खादी वेच कमाई हूँ। जी नेक्स्ट जी आप ये पढ़ी जाओ बस तुसी। एक सेकंड ਜਿਹੜਾ ਇੱਥੇ ਸਾਡੇ ਲਿਖਿਆ ਹੋਇਆ ਜਿੰਨਾ ਖਾਦੀ ਵੇਖ ਕਮਾਈ ਹੂ ਉਹ ਜਿੰਨਾ is not there नहीं जिन्ना नहीं वैसे जिन्ना नहीं हैगा उस जिन्ना विच पाओगे ना ते ओदा वजन नहीं ठीक रहंदा। ਅੱਛਾ ਸਾਡੇ ਇੱਥੇ ਲਿਖਿਆ ਹੈ ਨਾ ਹਾਂਜੀ ਉਹਨੂੰ ਰੱਦ ਕਰ ਦਿੰਨੇ ਫਿਰ। चलो मैं पढ़ देना, मैं तो जुबानी भी पढ़ लांगा। अंत में पढ़ पढ़ आलम करन तकब्बर, मुल्ला करन वडियाई हूँ, गलियां दे विच फिरन नमाने, बगल किताबां चाई हूँ, जिथे वेखन चंगा चोखा, पढ़न कलाम सवाई हूँ, दोही जहानी मुठे बाहू, खादी वेच कमाई हूँ। ਮੈਂ ਪੜ ਦਿੰਨੀ ਆ ਜੀ। ਪੜ ਪੜ ਆਲਮ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੂ, ਗਲੀਆਂ ਦੇ ਵਿੱਚ ਫਿਰ ਨਮਾਣੇ, ਬਗਲ ਕਿਤਾਬਾਂ ਚਾਈ ਹੂ, ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸਵਾਈ ਹੂ, ਦੋਈ ਜਹਾਨੀ ਮੁੱਠੇ ਬਾਹੂ, ਖਾਦੀ ਵੇਚ ਕਮਾਈ ਹੂ। अच्छा हाँ चलो जी अमृतपाल चलो। हाँ जी पढ़ 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 आलम करन तकब्बर, माला करन वडियाई हूँ, गलियां दे विच फिरन निमाणे, सरी किताबां चाई हूँ, करेक्शन कर लो जिथे मुल्ला पहली लाइन दे तुसी मला के मुल्ला जी अच्छा जी ठीक है ते जी जिथे वेखन चंगा चोखा फड़न कलाम सवाई हूँ, दोई जहानी मठे बाहू, खादी वेच कमाई हूँ। कोई जहानी मुठे तलफ्फुज़ ਹਾਂ ਅੰਮ੍ਰਿਤਪਾਲ ਜੀ ਤੁਹਾਨੂੰ ਥੋੜੀ ਕਰੈਕਸ਼ਨ ਕਰਨ ਦੀ ਲੋੜ ਹੈ ਜੀ ਰਾਜੂ। हाँ जी वो ਮੁੱਲਾ ਇੱਕ ਤੇ ਮੁੱਲਾ ਤੇ ਇੱਕ ਹੈਗਾ ਆ ਹੋਰ ਤੁਸੀਂ ਕੁਝ ਹੋਰ ਵੀ ਆਖਿਆ ਸੀ ਬਗਲ ਕਿਤਾਬਾਂ ਚਾਈ ਹੂ ਜਿੱਥੇ ਨਹੀਂ। ਵੇਖਣ ਚੰਗਾ ਚੋਖਾ ਪੜਨ ਕਲਾਮ ਸਵਾਈ ਹੂ ਦੋਹੀ ਜਹਾਨੀ ਮੁੱਠੇ ਬਾਹੂ ਖਾਦੀ ਵੇਚ ਕਮਾਈ ਹੂ। वेरी हाँ गुड जी एक हैगा मुल्ला ते दूजा मुठे मुठे। हाँ जी ਹਾਂਜੀ हाँ जी ठीक है जी मेहरबानी। हाँ जी आके मैं पढ़ देना जी के पढ़ पढ़ आलम करन तकब्बर, मुल्ला करन वडियाई हूँ, गलियां दे विच फिरन निमाणे, बगल किताबां चाई हूँ, जिथे वेखण चंगा चोखा, पढ़न कलाम सवाई हूँ, दोही जहानी मुठे बाहू, खादी जे वेच कमाई हूँ, दोही जहानी मुठे बाहू, खादी वेच कमाई हूँ। आज मदिया नहीं आई ਉਹਨੇ ਨਹੀਂ ਆਉਣਾ ਸਰ ਉਹ ਚੀਜ਼ ਉਹ ਆਪਣਾ ਉਹਨੇ ਜਿਹੜਾ ਹੈਗਾ ਨਾ ਆਪਣਾ ਕਿਹੜਾ ਜਿਹੜਾ ਦੂਜਾ ਉਹ ਪੜ੍ਹਦੀ ਹੁੰਦੀ ਆ ਸੈਫੁਲ ਮਲੂਕ ਉਹਦੀ ਕੋਈ ਉਹ ਹੈਗੀ ਆ अच्छा ਉੱਥੇ ਉਹਨੇ ਉਹਨੂੰ ਉਹਦੇ ਬਾਰੇ ਦੱਸਣਾ ਹੈਗਾ ਸਮ ਪੰਜਾਬੀ ਦੀ ਕੋਈ ਹੈਗੀ ਆ ਉੱਥੇ। अच्छा 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 तो और कोई रह गया पढ़ने वाला? ਹਾਂ ਅਮਰਦੀਪ ਨੇ पढ़ो जी। पढ़ पढ़ आलिम करन तकब्बर, मुल्ला करन वडियाई हूँ, गलियां दे विच फिरन निमाणे, सिरी किताबां चाई हूँ। अच्छा ये बगल किताबां ही है ना? हाँ जी बगल किताब बगल किताबां चाई हूँ, जिथे वेखण चंगा चोखा, पढ़न कलाम सवाई हूँ, दोही जहानी मठे बाहू, खादी वेच कमाई हूँ। पुष्पा जी आज पढ़ लो। हाँ जी अच्छा मैं भी पढ़नी है ओके। पढ़ पढ़ आलम करन तकब्बर, मुल्ला करन वडियाई हूँ, गलियां दे विच फिरन निमाणे, बगल किताबां चाई हूँ, जिथे वेखण चंगा चोखा,
पढ़न कलाम सवाई हूँ, दुही जहानी मुठ्ठे बाहू, खादी बेच कमाई हूँ। हाँ जी। ਸਰ ਜੀ ਜਿਹੜੀ ਪੰਜਾਬੀ ਲੈਂਗੁਏਜ ਹੈਗੀ ਆ ਉਹਦੇ ਵਿੱਚ ਜਿੱਦਾਂ ਗ ਤੇ ਗ, ਜਿੱਦਾਂ ਬਗਲ ਬਗਲ, ਜਿਹੜੀ ਜਿੱਦਾਂ ਉਰਦੂ ਦੇ ਵਿੱਚ ਤੇ ਬਗਲ ਹੋ ਗਿਆ ਨਾ, ਤੇ ਜਿਹੜੀ ਪੰਜਾਬੀ ਉਹਦੇ ਵਿੱਚ ਇਹ ਸਾਊਂਡ ਹੈਗਾ ਕਿ ਨਹੀਂ ਹੈਗਾ? ਬਗਲ ਇਹੋ ਜਿਹਾ ਬਗਲ ਬਗਲ ਜਿਹੜਾ ਹੈ ਉਹ ਬੋਲਿਆ ਤੇ ਪੰਜਾਬੀ ਚ ਜਾਂਦਾ ਹੈ, ਤੇ ਲੇਕਿਨ ਇਹ ਹੈ ਕਿ ਬਹੁਤੇ ਤੇ ਲੋਕ ਕੱਛ ਬੋਲਦੇ ਨੇ ਨਾ, ਕੱਛਾਂ ਚ ਬਗਲ ਲਈ ਲਫ਼ਜ਼ ਤੇ ਪੰਜਾਬੀ ਦਾ ਜਿਹੜਾ ਬਹੁਤ ਓਰੀਜਨਲ ਲਫ਼ਜ਼ ਹੈ ਉਹ ਤੇ ਕੱਛ ਹੈ ਨਾ। ਹਾਂਜੀ ਹਾਂਜੀ, ਨਹੀਂ ਪਰ ਮਤਲਬ ਔਨ ਦਾ ਹੋਲ ਜਿੱਦਾਂ ਨਹੀਂ, ਉਹ ਜਿਹੜੀ ਗੱਗਾ ਦੀ ਆਵਾਜ਼ ਹੈ, ਜੀ ਜਿਹੜੀ ਗੱਗਾ ਦੀ ਆਵਾਜ਼ ਹੈ ਉਹ ਸਾਡੇ ਹਾਂ ਇੱਕ ਹੀ ਹੈ। ਇਹ ਉਰਦੂ ਚ ਜਾਂ ਸ਼ਾਹਮੁਖੀ ਸਕ੍ਰਿਪਟ ਚ ਲਿਖੀ ਜਾਂਦੀ ਹੈ ਜੀ, ਦੋ ਤਰ੍ਹਾਂ ਲਿਖੀ ਜਾਂਦੀ ਹੈ, ਬਗਲ ਤੇ ਬਗਿਲ, ਤੇ ਲੇਕਿਨ ਇਹ ਹੈ ਕਿ ਗੱਗਾ ਦੀ ਆਵਾਜ਼ ਤੇ ਇੱਕ ਹੀ ਹੈ, ਗੁਰਮੁਖੀ ਦੇ ਵਿੱਚ ਇੱਕ ਹੀ ਹੈ ਨਾ ਗੱਗਾ ਦੀ ਆਵਾਜ਼। ਹਾਂ, ਗੱਗਾ ਦੀ ਆਵਾਜ਼ ਇੱਕੋ ਹੈ, ਉੱਥੇ ਬਗਲ ਹੀ ਕਹਿਣਗੇ, ਗੱਗਾ ਹੀ ਕਹਿਣਗੇ ਨਾ, ਤੇ ਬਗਲ ਬਗਲ ਹੀ ਰਹੇਗੀ ਨਾ। ਜੀ ਜੀ ਜੀ, ਉਹ ਤੇ ਖੈਰ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਨਾ ਉਹਦੀ। ਹਾਂਜੀ, ਪੜ ਪੜ ਆਲਮ ਕਰਨ ਤਕੱਬਰ। ਆਲਮ ਦਾ ਮਤਲਬ ਹੈਗਾ ਸਕਾਲਰ, ਤੇ ਤਕੱਬਰ ਦਾ ਮਤਲਬ ਹੈ ਗਰੂਰ, ਬੋਸਟਿੰਗ। ਕਰਨ ਵਡਿਆਈ, ਵਡਿਆਈ ਵੀ ਤਕੱਬਰ ਹੀ ਹੈ। ਯਾਨੀ ਵਡਿਆਈ ਜਿਹੜੀ ਹੈ ਇਹ ਫਾਰਸੀ ਲਫ਼ਜ਼ ਅਰਬੀ ਲਫ਼ਜ਼ ਤਕੱਬਰ ਦਾ ਹੀ ਤਰਜਮਾ ਹੈ। ਮੁੱਲਾ ਕਰਨ ਵਡਿਆਈ ਹੂ, ਮਤਲਬ ਮੁੱਲਾ ਜਿਹੜੇ ਨੇ ਆਪਣੀਆਂ ਸਿਫਤਾਂ ਕਰਦੇ ਨੇ। ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਨਿਮਾਣੇ ਜਿਨ੍ਹਾਂ ਦਾ ਕੋਈ ਮਾਣ ਨਾ ਹੋਵੇ, ਮਾੜੇ ਲੋਕ। ਬਗਲ ਕਿਤਾਬਾਂ ਚਾਈ ਹੂ, ਕੱਛਾਂ ਕਿਤਾਬਾਂ ਚੁੱਕ ਕੇ ਤੇ ਗਲੀਆਂ ਵਿੱਚ ਫਿਰਦੇ ਨੇ। ਮਤਲਬ ਜਿਵੇਂ ਆਪਣੇ ਇਲਮ ਨੂੰ ਇਵੇਂ ਵੇਚ ਰਹੇ ਨੇ ਜਿਵੇਂ ਵੈਂਡਰਸ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਜਾ ਕੇ ਤੇ ਸਬਜ਼ੀਆਂ ਤੇ ਹੋਰ ਸ਼ੈਵਾਂ ਵੇਚਦੇ ਨੇ। ਉਸੇ ਤਰ੍ਹਾਂ ਮੁਲਾਣੇ ਜਿਹੜੇ ਨੇ ਇਹ ਵੀ ਗਲੀਆਂ ਵਿੱਚ ਆਪਣਾ ਕਿਤਾਬਾਂ ਦੀ ਰੇਹੜੀ ਲਾ ਕੇ ਤੇ ਆਪਣਾ ਵੇਚਦੇ ਫਿਰ ਰਹੇ ਨੇ। ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸਵਾਈ ਹੋ। ਜਿੱਥੇ ਖਾਣ ਪੀਣ ਲਈ ਚੰਗਾ ਖਾਣਾ ਤੇ ਕਾਫੀ ਚੋਖ ਦਾ ਮਤਲਬ ਬਹੁਤਾ ਚੰਗਾ ਤੇ ਬਹੁਤਾ ਖਾਣਾ ਹੋਵੇ, ਉੱਥੇ ਇਹ ਕਲਾਮ ਦੀ ਸਵਾਈ ਪੜ੍ਹਦੇ ਨੇ, ਯਾਨੀ ਉਹ ਆਮ ਨਾਲੋਂ ਬਹੁਤੀ ਪੜ੍ਹਦੇ ਨੇ। ਦੋਵੇਂ ਜਹਾਨੀ ਮੁੱਠੇ ਬਾਹੂ, ਖਾਦੀ ਵੇਚ ਕਮਾਈ ਹੂ। ਆਪਣਾ ਇਹ ਜਿਹੜੇ ਨੇ ਇਹ ਦੋਵੇਂ ਜਹਾਨਾਂ ਦੇ ਵਿੱਚ ਹੀ ਦੇ ਆਰ ਡਿਸੀਵਡ ਐਂਡ ਡਿਪਰਾਈਵਡ, ਕਿਉਂਕਿ ਇਹਨਾਂ ਨੇ ਆਪਣੀ ਕਮਾਈ ਜਿਹੜੀ ਹੈ, ਯਾਨੀ ਇਲਮ ਦੀ ਕਮਾਈ ਜਿਹੜੀ ਹੈ, ਉਹਨੂੰ ਵੇਚ ਕੇ ਖਾ ਲਿਆ ਹੈ। ਅੱਛਾ, ਇਹ ਤੁਹਾਨੂੰ ਜਿਹੜੇ ਮੁਸਲਮਾਨ ਨਹੀਂ ਹੈ, ਜਿੱਥੇ ਵੇਖਣ ਚੰਗਾ ਚੋਖਾ ਪੜਨ ਕਲਾਮ ਸਵਾਈ ਹੂ, ਸ਼ਾਇਦ ਇਹਦਾ ਪਤਾ ਨਹੀਂ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਨਹੀਂ ਕਿ ਇਹਦਾ ਇਹ ਕਿੱਥੋਂ ਆਇਆ ਹੈ। ਇਹਦਾ ਮਤਲਬ ਇਹ ਹੈਗਾ ਹੈ ਕਿ ਮੁਸਲਮਾਨ ਜਿਹੜੇ ਨੇ ਨਾ, ਉਹ ਜਿਵੇਂ ਉਹ ਜਦੋਂ ਆਪਣਾ ਖੈਰਾਤ ਵਗੈਰਾ ਕਰਦੇ ਨੇ ਨਾ, ਤੇ ਉਹਦੇ ਉੱਤੇ ਖਤਮ ਦਵਾਉਂਦੇ, ਉਹਨੂੰ ਕਹਿੰਦੇ ਨੇ ਖਤਮ ਦਵਾਉਣਾ। ਤੇ ਖਤਮ ਦਵਾਉਣ ਦਾ ਮਤਲਬ ਹੁੰਦਾ ਹੈ ਕਿ ਮੌਲਵੀ ਹੁੰਦਾ ਹੈ ਤੇ ਉਹ ਆਇਤਾਂ ਪੜ੍ਹਦਾ ਹੈ ਤੇ ਦੁਆ ਕਰਦਾ ਹੈ, ਤੇ ਫਿਰ ਉਹਨੂੰ ਅੱਗੇ ਵੰਡਿਆ ਜਾਂਦਾ ਹੈ ਉਸ ਚੀਜ਼ ਜਿਹੜੀ ਵੰਡਣੀ ਹੁੰਦੀ ਹੈ। ਤੇ ਉਹ ਬੜੇ ਲਤੀਫੇ ਨੇ ਇਹਦੇ। ਇੱਕ ਲਤੀਫਾ ਇਹ ਹੈਗਾ ਇਹਦਾ ਕਿ ਆਪਣਾ ਮੁੰਡਾ ਆਇਆ ਮੌਲਵੀ ਕੋਲ ਤੇ ਮੌਲਵੀ ਸਾਹਿਬ ਖਤਮ ਦੇ ਦਿਓ, ਤੇ ਮੌਲਵੀ ਸਾਹਿਬ ਪੁੱਛਣ ਲੱਗੇ ਤੇਰਾ ਘਰ ਕਿੱਥੇ ਹੈ? ਕਹਿਣ ਲੱਗਾ ਮਸਜਿਦ ਦੇ ਪਿੱਛੇ, ਜਿੱਥੇ ਤੁਸੀਂ ਬੈਠੇ ਹੋ ਮਸਜਿਦ ਦੇ ਪਿੱਛੇ ਹੈ। ਤੇ ਕੀ ਪਕਾਇਆ ਤੁਸੀਂ?
ਜੀ ਉਹ ਦਾਲ ਤੇ ਚੌਲ ਨੇ। ਉਹ ਯਾਰ ਐਡੀ ਦੂਰ ਤੇਰਾ ਘਰ, ਉਹ ਕਿੱਥੇ ਜਾ ਕੇ ਤੇਰਾ ਘਰ ਹੁੰਦਾ। ਤੇ ਉਹ ਮੁੰਡਾ ਆ ਗਿਆ ਤੇ ਇੱਕ ਹੋਰ ਮੁੰਡਾ ਆ ਗਿਆ ਤੇ ਮੌਲਵੀ ਸਾਹਿਬ ਖਤਮ ਦੇ ਜਾਓ। ਤੇ ਮੌਲਵੀ ਸਾਹਿਬ ਨੇ ਕਿਹਾ ਤੇਰਾ ਘਰ ਕਿੱਥੇ ਹੈ? ਕਹਿਣ ਲੱਗਾ ਕਿ ਮੇਰਾ ਘਰ ਜਿਹੜਾ ਹੈ ਨਾ ਉਹ ਪਿੰਡ ਦੀ ਅਖੀਰੀ ਗਲੀ 'ਚ ਹੈ। ਤੇ ਮੌਲਵੀ ਸਾਹਿਬ ਨੇ ਪੁੱਛਿਆ ਕਾਇਆ ਕੀ ਤੁਸੀਂ? ਕਹਿੰਦਾ ਜੀ ਕੁੱਕੜ ਪਕਾਇਆ ਹੈ। ਮੌਲਵੀ ਸਾਹਿਬ ਕਹਿੰਦੇ ਨੇ ਇਹ ਕਾਇਆ ਤੇਰਾ ਘਰ? ਮੈਂ ਹੁਣੇ ਹੀ ਹੁੰਨਾ। ਵਾਕਈ ਇਸ ਲਤੀਫੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇਸ ਵਿਸਰੇ ਦਾ ਮਤਲਬ ਕੀ ਹੈਗਾ। ਇਹਨੂੰ ਪੰਜਾਬੀ ਔਰ ਹਿੰਦੀ ਚ ਭੋਗ ਲਾਣਾ ਕਹਿੰਦੇ ਨੇ। ਪਹਿਲਾਂ ਭੋਗ ਉਹ ਜਿਹੜਾ ਵੀ ਉੱਥੇ ਖਾਣਾ ਹੁੰਦਾ ਵਰਤਿੰਦਾ ਨਾ, ਉਹਨੂੰ ਭੋਗ ਲਾਉਂਦੇ ਆ। ਬਿਲਕੁਲ ਭੋਗ ਲਾਉਂਦੇ ਨੇ। ਇਹ ਮੁਸਲਮਾਨ ਜਿਹੜੇ ਨਾ ਉਹ ਉਹਨੂੰ ਖਤਮ ਦਵਾਉਣਾ ਕਹਿੰਦੇ ਨੇ, ਪੰਜਾਬੀ ਮੁਸਲਮਾਨ। ਮੈਨੂੰ ਡਾਕਟਰ ਸਾਹਿਬ ਤੁਹਾਡੀ ਇੱਕ ਗੱਲ ਬੜੀ ਪਸੰਦ ਆਈ। ਤੁਸੀਂ ਕਹਿੰਦੇ ਕਿ ਨੌਲੇਜ ਦੀਆਂ ਉਹਨਾਂ ਨੇ ਰੇਹੜੀਆਂ ਲਾਈਆਂ ਆ, ਜਿੱਦਾਂ ਆਪਣੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਸਬਜ਼ੀ ਦੀਆਂ ਰੇਹੜੀਆਂ ਨਹੀਂ ਲਾਈਆਂ ਹੁੰਦੀਆਂ। ਆਹੋ, ਉਹ ਵੇਚਦੇ ਫਿਰਦੇ ਨੇ ਕਿ ਜਿਹੜੇ ਘਰ ਵਾਲਿਆਂ ਨੂੰ ਪਤਾ ਨਾ ਕਿ ਵਧੀਆ ਪੈਸੇ ਮਿਲਣੇ ਆ, ਉਹਨਾਂ ਨੇ ਦਵਾਉਣਾ, ਉੱਥੇ ਵੀ ਜਰਾ ਜ਼ਿਆਦਾ ਉੱਚੀ ਉੱਚੀ ਬੋਲਦੇ ਨੇ ਉਹਦੇ ਸਾਹਮਣੇ। ਫਿਰ ਬਿਲਕੁਲ ਬਿਲਕੁਲ। ਅੱਛਾ, ਇਹਦੇ 'ਚ ਮੈਂ ਜਿਹੜੀ ਤੁਹਾਨੂੰ ਵੈਸੇ ਤੇ ਇਹ ਸਾਫ਼ ਹੀ ਹੈ, ਇਹਦੇ 'ਚ ਕੋਈ ਐਡੀ ਗੁੰਝਲਦਾਰ ਗੱਲ ਨਹੀਂ ਹੈਗੀ ਇਸ ਬੈਚ 'ਚ। ਪਰ ਮੈਂ ਤੁਹਾਨੂੰ ਪੰਜਾਬੀ ਲਿਟਰੇਚਰ ਦੇ ਐਵੋਲੂਸ਼ਨ ਦੇ ਵਿੱਚ ਜਿਹੜਾ ਉਹਦਾ ਵਧਾ ਹੈ, ਉਹਦੇ ਵਿੱਚ ਇਹਦੀ ਖਾਸ ਸਿਗਨੀਫੀਕੈਂਸ ਹੈ। ਕਿਉਂਕਿ ਸੁਲਤਾਨ ਬਾਹੂ ਜਿਹੜਾ ਹੈ ਉਹ ਪਹਿਲਾ ਕਲਾਸੀਕਲ ਪੰਜਾਬੀ ਸ਼ਾਇਰ ਹੈ ਜਿਹਨੇ ਕਿ ਮੁਸਲਮਾਨ ਕਲਰਜੀ ਜਿਹੜੀ ਹੈ, ਸਿਰਫ ਮੁਸਲਮਾਨ ਕਲਰਜੀ ਨੂੰ ਟਾਰਗੇਟ ਕੀਤਾ। ਔਰ ਨਾ ਸਿਰਫ ਟਾਰਗੇਟ ਕੀਤਾ ਬਲਕਿ ਖੁੱਲ੍ਹਮ ਖੁੱਲ੍ਹਾ ਉਹਦੇ ਕਰੈਕਟਰ ਦੇ ਬਾਰੇ 'ਚ ਜਿਹੜਾ ਹੈ ਉਹ ਖੁੱਲ੍ਹਮ ਖੁੱਲ੍ਹਾ ਉਹਦੇ ਮੁਖਤਲਿਫ ਆਸਪੈਕਟਸ ਦੇ ਉੱਤੇ ਬਿਆਤ ਲਿਖੇ। ਇਸ ਤੋਂ ਪਹਿਲੇ ਜੇ ਤੁਸੀਂ ਅਗਰ ਦੇਖੋ ਨਾ, ਜਦੋਂ ਅਸੀਂ ਸ਼ੁਰੂ ਹੁੰਦੇ ਹਾਂ ਬਾਬਾ ਫਰੀਦ ਤੋਂ, ਤੇ ਬਾਬਾ ਫਰੀਦ ਵਿੱਚ ਜਿਹੜੇ ਹਾਲਾਂਕਿ ਉਹਨਾਂ ਦੀ ਕਾਜ਼ੀ ਤੇ ਮੁਲਾਣਿਆਂ ਨਾਲ ਬਹੁਤ ਲੜਾਈ ਸੀ, ਪਰ ਇਹ ਹੈ ਕਿ ਉਹਨਾਂ ਦੀ ਸ਼ਾਇਰੀ ਵਿੱਚ ਇਸ ਤਰ੍ਹਾਂ ਡਾਇਰੈਕਟ ਜਿਹੜੀ ਆਪਣਾ ਚੋਟ ਹੈ ਉਹ ਨਹੀਂ ਹੈਗੀ। ਅੱਛਾ, ਗੁਰੂ ਨਾਨਕ ਜੀ ਜਿਹੜੇ ਨੇ ਉਹ ਸਾਰੇ ਮਜ਼ਹਬਾਂ ਦੇ ਜਿਹੜੇ ਸਾਰੇ ਹੀ ਮਜ਼ਹਬ ਜਿਹੜੇ ਨੇ, ਹਿੰਦੂ ਵਾਲੇ ਵੀ, ਹਿੰਦੂ ਵੀ ਤੇ ਮੁਸਲਮਾਨ ਵੀ, ਬ੍ਰਾਹਮਣ ਤੇ ਕਾਜ਼ੀਆਂ ਨੂੰ ਇੱਕ ਹੀ ਸਟਾਫ ਦੇ ਵਿੱਚ ਖੜਾ ਕਰਕੇ ਤੇ ਗੱਲ ਕਰਦੇ ਨੇ। ਅੱਛਾ, ਉਸ ਤੋਂ ਬਾਅਦ ਸ਼ਾਹ ਹੁਸੈਨ ਆ ਜਾਂਦੇ ਨੇ। ਸ਼ਾਹ ਹੁਸੈਨ ਵੀ ਦੇ ਵਿੱਚ ਵੀ ਬੁਲਾਣਿਆਂ ਤੇ ਉਂਝ ਦਾ ਅਟੈਕ ਨਹੀਂ ਹੈਗਾ, ਮਤਲਬ ਇਨਡਾਇਰੈਕਟ ਜਿਹੀ ਕ੍ਰਿਟਿਸਿਜ਼ਮ ਹੈਗੀ ਹੈ। ਮਸਲਨ ਮੁੱਲਾ ਕਾਜ਼ੀ ਮਤੀ ਦਿੰਦੇ, ਖੜੇ ਸਿਆਣੇ ਰਾਸ ਜੀਂਦੇ। ਇਹ ਮੁੱਲਾ ਕਾਜ਼ੀ ਜਿਹੜੇ ਨੇ ਉਹ ਮੱਤਾਂ ਦਿੰਦੇ ਨੇ ਮੈਨੂੰ, ਤੇ ਮੈਂ ਉਹਨਾਂ ਨੂੰ ਕੀ ਪਤਾ ਇਸ਼ਕੀ ਲੱਗੇ ਰਾਹ ਦੇ ਨਾਲ, ਲੇਕਿਨ ਉਹਨਾਂ ਨੂੰ ਕੀ ਪਤਾ ਇਸ਼ਕ ਜਿਹੜਾ ਉਹ ਰਸਤੇ ਤੇ ਚੱਲਣਾ ਨਹੀਂ ਹੁੰਦਾ। ਤੇ ਉਹ ਵੀ ਇਸ ਤਰ੍ਹਾਂ ਨਹੀਂ ਕਰਦੇ। ਲੇਕਿਨ ਸੁਲਤਾਨ ਬਾਹੂ ਜਿਹੜੇ ਨੇ ਉਹ ਡਾਇਰੈਕਟ ਮੁੱਲਾ ਔਰ ਜਿਹੜਾ ਆਲਮ ਹੈ ਉਹਦੇ ਜਿਹੜੇ ਮੁਸਲਮਾਨ ਜਿਹੜੇ ਮਜ਼ਹਬੀ ਆਲਮ ਨੇ ਉਹਨਾਂ ਤੇ ਡਾਇਰੈਕਟ ਉਹਨਾਂ ਤੇ ਚੋਟ ਕਰਦੇ ਨੇ, ਉਹਨਾਂ ਨੂੰ ਨਿੰਦਦੇ ਨੇ, ਬਾਕਾਇਦਾ ਉਹਨਾਂ ਨੂੰ ਰਿਜੈਕਟ ਕਰਦੇ ਨੇ। ਇਹ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਇਵੇਂ ਇਹ ਐਵੋਲੂਸ਼ਨ ਹੈਗਾ। ਅੱਛਾ, ਦੂਜੀ ਜਿਹੜੀ ਗੱਲ ਦੇਖਣ ਵਾਲੀ ਹੈ ਉਹ ਇਹ ਹੈਗੀ ਹੈ ਕਿ ਉਸ ਵੇਲੇ ਜਿਸ ਵੇਲੇ ਸੁਲਤਾਨ ਬਾਹੂ ਲਿਖ ਰਹੇ ਨੇ, ਉਸ ਵੇਲੇ ਐਗਰੇਰੀਅਨ ਸੁਸਾਇਟੀ 'ਚ
ਜਿਹੜੀ ਪੜ੍ਹੀ ਲਿਖੀ ਲੋਕ ਹੁੰਦੇ ਸਨ ਉਹ ਮੁੱਲਾਂ ਤੇ ਕਾਜ਼ੀ ਹੁੰਦੇ ਸਨ। ਲੇਕਿਨ ਅਗਰ ਤੁਸੀਂ ਅੱਜ ਦੇ ਦੌਰ ਵਿੱਚ ਦੇਖੋ, ਅਗਰ ਆਲਮ ਨੂੰ ਅੱਜ ਦੇਖੋ ਤੇ ਆਲਮ ਜਿਹੜਾ ਹੈ ਉਹ ਲਿਟਰੇਚਰ ਦਾ ਪ੍ਰੋਫੈਸਰ ਵੀ ਹੋ ਸਕਦਾ ਹੈ, ਉਹ ਪੋਲਿਟਿਕਸ ਦਾ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਵੀ ਹੋ ਸਕਦਾ ਹੈ, ਉਹ ਇਕਨੋਮਿਸਟ ਵੀ ਹੋ ਸਕਦਾ ਹੈ। ਉਹ ਸਾਰੇ ਜਿਹੜੇ ਇਲਮ ਨੇ, ਇਹ ਮਿਸਰਾ ਜਿਹੜਾ ਹੈ ਇਹ ਉਹਨਾਂ ਦੇ ਬਾਰੇ ਵੀ ਲੱਗੇਗਾ ਹੁਣ ਅੱਜ ਦੇ ਜ਼ਮਾਨੇ 'ਚ। ਤੇ ਬਸ ਇੰਨੀ ਗੱਲ ਮੈਂ ਕਰਨੀ ਸੀ। ਬਾਕੀ ਹੋਰ ਕੋਈ ਤੁਸੀਂ ਗੱਲ ਕਰਨੀ ਹੈ ਤਾਂ ਕਰੋ, ਤੇ ਜੇ ਕੋਈ ਸਵਾਲ ਹੈ ਤਾਂ ਪੁੱਛ ਲਓ। ਹਾਂ ਸਰ ਜੀ, ਇਹ ਜਿਹੜਾ ਇਹ ਹੈਗਾ ਆ ਬੈਂਤ ਇਸ ਜਸਟ ਆਊਟਰਾਈਟ, ਇਹ ਜਿਹੜਾ ਪਹਿਲਾ ਬੈਂਤ ਇਹ ਜਿਹੜਾ ਹੁਣ ਪੜਿਆ ਹੈ ਇਹ ਆਊਟਰਾਈਟ ਇਹ ਮੁੱਲਾ ਸ਼ਾਹੀ ਦੇ ਖਿਲਾਫ ਉਹਨਾਂ ਨੇ ਗੱਲ ਕੀਤੀ ਹੈ। ਪਰ ਇੱਥੇ ਮਤਲਬ ਕਲੈਰੀਫਿਕੇਸ਼ਨ ਤੇ ਇਹ ਹੈਗੀ ਨਾ, ਹੀ ਵਾਸ ਨਾਟ ਅਗੇਂਸਟ ਇਸਲਾਮ। ਉਹ ਸਿਰਫ ਜਿਹੜੇ ਇਹ ਮੁੱਲਾ ਸ਼ਾਹੀ ਦੇ ਜਿਹੜੇ ਸੀਗੇ ਉਹ ਜਿਹੜੇ ਲਿਟਰਲਿਸਟ ਇੰਟਰਪ੍ਰੀਟੇਸ਼ਨ ਕਰਦੇ ਸੀ ਇਸਲਾਮ ਦੀ, ਉਹਦੇ ਅਗੇਂਸਟ ਸੀਗਾ, ਹੈ ਨਾ ਜੀ? ਹਾਂਜੀ, ਜਿਹੜੇ ਆਰਗੇਨਾਈਜ਼ਡ ਇਹਨੂੰ ਕਹੋ ਕਿ ਜਿਹੜੇ ਆਰਗੇਨਾਈਜ਼ਡ ਰਿਲੀਜਨ, ਠੀਕ ਜੀ। ਐਂਡ ਅਬੂਕਣ ਉਹਨਾਂ ਨੂੰ ਇਹ ਬਸ ਬਾਈ ਦਾ ਵੇ ਬੀਬਾ ਜੀ, ਇਹ ਇੱਕ ਹੀ ਬੰਦ ਨਹੀਂ ਹੈਗਾ। ਹਾਂਜੀ ਸਹੀ ਸਹੀ, ਪਰ ਇਹਦੇ ਵਿੱਚ ਤਾਂ ਮਤਲਬ ਆਊਟਰਾਈਟ ਯੂ ਰਾਈਟ, ਪਰ ਇਹਦੇ ਵਿੱਚ ਆਊਟਰਾਈਟ ਪੂਰੇ ਦਾ ਪੂਰਾ ਬੰਦ। ਆਹੋ, ਇਸ ਤਰ੍ਹਾਂ ਦੇ 7-8 ਬੰਦ ਨੇ ਜਿੰਨਾ ਆਊਟਰਾਈਟਲੀ ਇੰਜ ਦੇ ਬੰਦ ਨੇ ਜਿਨ੍ਹਾਂ ਵਿੱਚ ਤੁਹਾਨੂੰ ਗਾਲ ਕੱਢੀ ਗਈ ਹੈ। ਸੋ ਐਂਡ ਜਿਹੜਾ ਅਖੀਰਲੀ ਲਾਈਨ ਹੈ, ਦੋ ਹੀ ਜਹਾਨੀ ਮੁੱਠੇ ਬਾਹੂ, ਜਿਹੜੀ ਹੁਣ ਅੱਜ ਕੱਲ ਅਸੀਂ ਗੱਲ ਕਰਦੇ ਦੀਨ ਤੋਂ ਵੀ ਗਿਆ ਤੇ ਦੁਨੀਆ ਤੋਂ ਵੀ ਗਿਆ, that will be the interpretation of this last two lines। ਡਾਕਟਰ ਸਾਹਿਬ, ਇੱਕ ਮੇਰਾ ਸਵਾਲ ਸੀ ਕਿ ਸੁਲਤਾਨ ਬਾਹੂ ਦੇ ਬਾਰੇ ਪੜ੍ਹਦੇ ਹਾਂ ਕਿ ਉਸ ਰਿਲੀਜੀਅਸ ਪ੍ਰੀਚਰ ਵੀ ਸੀ, ਔਰ ਇਹਦੇ ਵਿੱਚ ਉਹਨੂੰ ਸੂਫੀ ਪੋਇਟ ਵੀ ਕਹਿੰਦੇ ਹਾਂ ਅਸੀਂ, ਪਰ ਇਹਦੇ ਵਿੱਚ ਕਾਨਸੈਪਟ ਜਿਹੜਾ ਹੈਗਾ ਦੋਹੀ ਜਹਾਨੀ ਦਾ ਜਿਹੜਾ ਚੱਕਰ ਹੈ, ਰਿਲੀਜਨ ਦੀ ਗੱਲ ਕੋਈ ਆ ਤੇ ਸੂਫੀਜ਼ਮ ਦੀ ਕੋਈ ਆ, ਉਹਦੇ ਵਿੱਚ ਥੋੜੀ ਕੰਟਰਡਿਕਸ਼ਨ ਜੀ ਨਹੀਂ ਲੱਗਦੀ? ਦੇਖੋ, ਇਹ ਜਿਹੜੇ ਦੋਵੇਂ ਜਹਾਨੀ ਦਾ ਜਿਹੜਾ ਤਸਵਰ ਹੈ, ਇਹ ਜਿਹੜੇ ਮਿਡੀਵਲ ਏਜ ਦੇ ਜਿਹੜੇ ਸੂਫੀ ਸਨ, ਭਾਵੇਂ ਉਹ ਮੁਸਲਮਾਨ ਸਨ ਜਾਂ ਕ੍ਰਿਸਚੀਅਨ ਸਨ ਜਾਂ ਉਹ ਹਿੰਦੂ ਸਨ, ਉਹ ਕੁਝ ਜਿਹੜੇ ਕਾਨਸੈਪਟ ਨੇ ਟ੍ਰੈਡੀਸ਼ਨਲ ਚਲੇ ਆਉਂਦੇ, ਉਹਨਾਂ ਨੂੰ ਰਿਜੈਕਟ ਨਹੀਂ ਸੀ ਕਰਦੇ। ਮਤਲਬ ਜਿਵੇਂ ਅਸੀਂ ਅੱਜ ਜਿਵੇਂ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਆ ਨਾ, ਅਸੀਂ ਅੱਜ ਸੈਕੂਲਰ ਦਾ ਲਫ਼ਜ਼ ਯੂਜ਼ ਹੁੰਦਾ ਹੈ, ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਜਿਹੜੇ ਸੂਫੀ ਨੇ ਇਹ ਉਸ ਤਰ੍ਹਾਂ ਹੀ ਸੈਕੂਲਰ ਸਨ ਜਿਵੇਂ ਅੱਜ ਅਸੀਂ ਸਮਝਦੇ ਹਾਂ, ਜਿਵੇਂ ਅੱਜ ਦੇ ਮਾਇਨਿਆਂ 'ਚ ਵਰਤਿਆ ਜਾਂਦਾ ਹੈ। ਲੇਕਿਨ ਇੰਜ ਨਹੀਂ ਹੈ ਗੱਲ ਇੰਜ ਨਹੀਂ ਹੈ। ਉਹ ਉਂਝ ਦੇ ਸੈਕੂਲਰ ਜਾਂ ਉਂਝ ਦੇ ਉਹ ਅਥੀਸਟ ਨਹੀਂ ਸਨ। ਇਹ ਜਿਹੜੀ ਇਸ ਤੋਂ ਇਹ ਮੈਂ ਕਹਿੰਦਾ ਕਿ ਜਿਹੜੀ ਮੈਟਾਫਿਜ਼ਿਕਸ ਹੈ, ਮੈਟਾਫਿਜ਼ਿਕਸ ਵੈਸੇ ਤੇ ਆਈਡੀਅਲਿਜ਼ਮ ਹੈ। डॉक्टर साहब मैं कमेंट करना चाह रहा हूं, कह रहे हो कर लेने दो। लेकिन ਜਿਹੜੀ ਮੈਟਾਫਿਜ਼ਿਕਸ ਹੈ ਉਹ ਰਿਗਰੈਸਿਵ ਵੀ ਸੀ ਤੇ ਪ੍ਰੋਗਰੈਸਿਵ ਵੀ ਸੀ। ਹਾਂਜੀ, ਹੁਣ ਬੋਲੋ ਸਹੀ ਸਰ। ਮੈਂ ਬੋਲਣ ਲੱਗਾ ਸਾਂ ਤੇ ਤੁਸੀਂ ਆਈਡੀਅਲਿਜ਼ਮ ਦੀ ਗੱਲ ਕਰਦੀ, ਤੇ ਮੈਂ ਰੈਫਰ ਕਰਨ ਲੱਗਾ ਸਾਂ ਪਲੇਟੋ ਦੀ ਥਿਊਰੀ ਆਫ ਆਈਡੀਆਜ਼ ਨੂੰ, ਜਿਹਨੂੰ ਆਈਡੀਅਲਿਜ਼ਮ ਕਹਿੰਦੇ ਨੇ। ਤੇ ਬੇਸਿਕਲੀ ਇਹ ਦੋਹੀ ਜਹਾਨੀ ਦਾ ਕਨਸੈਪਟ ਜਿਹੜਾ ਵੇ ਇਹ ਪ੍ਰੀ ਗ੍ਰੀਕ ਨੋਸ਼ਨ ਹੈਗਾ ਵੇ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਦੋ ਜਹਾਨ ਨੇ, ਇੱਕ ਆਈਡੀਅਲ ਹੈ ਤੇ ਇੱਕ ਜਿਹੜਾ ਵੇ ਨਾ ਉਹ ਰੀਅਲ ਹੈ। ਰੀਅਲ ਜਿਹੜਾ ਵੇ ਉਹ ਹੈ ਜਿਹਦੇ ਚ ਅਸੀਂ ਹੈਗੇ, ਜਿਹੜਾ ਇਨਪਰਫੈਕਟ ਹੈ, ਤੇ ਲੇਕਿਨ ਦੂਜਾ ਜਿਹੜਾ ਜਹਾਨ ਹੈ ਉਹ ਆਈਡੀਅਲ ਹੈ, ਉਹ ਪਰਫੈਕਟ ਹੈ, ਤੇ ਸਾਨੂੰ ਉਹਦੀ ਕੋਸ਼ਿਸ਼ ਕਰਨੀ ਚਾਹੀਦੀ ਬਣਨ ਦੀ। ਤੇ ਇਹ ਕਨਸੈਪਟ ਉੱਥੋਂ ਚੱਲਦਾ ਹੋਇਆ ਨਹੀਂ, ਇਹ ਜਦੋਂ ਸੁਸਾਇਟੀ ਜਿਹੜੀ ਹੈ ਉਹ ਤਬਕਿਆਂ 'ਚ ਵੰਡੀ ਗਈ,
ਤੇ ਉੱਚੇ ਤੇ ਨੀਵੇਂ ਤਬਕੇ ਹੋ ਗਏ, ਤੇ ਉਹਦੇ ਨਾਲ ਹੀ ਜਿਹੜਾ ਜਿਹੜਾ ਜਹਾਨ ਦਾ ਤਸੱਵਰ ਹੈ ਉਹ ਵੀ ਬਦਲ ਗਿਆ। ਜਹਾਨ ਦੇ ਤਸੱਵਰ ਦੇ ਵਿੱਚ ਵੀ ਇੱਕ ਥੱਲੇ ਤੇ ਇੱਕ ਉੱਤੇ ਜਹਾਨ ਚਲਾ ਗਿਆ। ਤੇ ਇਹ ਤਾਰੀਖ ਇੰਜ ਹੈ, ਮਤਲਬ ਗ੍ਰੀਕਸ ਦੇ ਵਿੱਚ ਤੁਸੀਂ ਸਹੀ ਕਹਿ ਰਹੇ ਹੋ ਕਿ ਆਈਡੀਅਲਿਜ਼ਮ ਜਿਹੜੀ ਹੈ ਉਹ ਬਕਾਇਦਾ ਯਾਨੀ ਇੰਸਟੀਚਿਊਟ ਹੋਈ। ਲੇਕਿਨ ਇਹ ਹੈ ਕਿ ਜੇ ਅਗਰ ਤੁਸੀਂ ਪੰਜਾਬ ਦੇ ਜਿਹੜੇ ਮਟੀਰੀਅਲਿਸਟ ਜਿਹਨੂੰ ਲੋਕ ਆਇਤ ਕਹਿੰਦੇ ਨੇ ਲੋਕ ਸਨ, ਉਹ ਨਹੀਂ ਸੀ ਮੰਨਦੇ ਦੋ ਜਹਾਨਾਂ ਨੂੰ, ਉਹ ਇੱਕ ਹੀ ਜਹਾਨ ਨੂੰ ਮੰਨਦੇ ਸਨ। ਜੀ ਮੈਂ ਡਾਕਟਰ ਸਾਹਿਬ ਸਰ ਸੋਰਸ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ, ਕਿਉਂਕਿ ਮੇਰਾ ਹਜੇ ਤੱਕ ਇਹੀ ਖਿਆਲ ਸੀ ਕਿ ਇਹ ਜਦ ਕਨਸੈਪਟ ਇਵੋਲਵ ਹੋਇਆ ਆਈਡੀਅਲਿਜ਼ਮ ਤੁਹਾਡਾ ਜਿਹੜਾ ਸੋਰਸ ਹੈ ਨਾ ਫੋਰਨ ਗ੍ਰੀਕ ਵਗੈਰਾ ਵਿੱਚ ਵੱਲ ਇਸ ਲਈ ਚਲਾ ਜਾਂਦਾ ਹੈ ਕਿ ਕਿਉਂਕਿ ਤੁਸੀਂ ਜਿਹੜੀ ਤੁਸੀਂ ਕਰਿਕੂਲਮ ਪੜ੍ਹੇ ਨੇ ਨਾ ਪਾਕਿਸਤਾਨ 'ਚ ਔਰ ਇੱਥੇ ਆ ਕੇ ਅਮਰੀਕਾ 'ਚ ਵੀ, ਉਹ ਕਿਉਂਕਿ ਕ੍ਰੋਨੋਲੋਜੀ ਇੰਝ ਹੀ ਹੈ ਤੇ ਇਸ ਲਈ ਤੁਹਾਡਾ ਧਿਆਨ ਫੌਰਨ ਉਧਰ ਚਲਾ ਜਾਂਦਾ ਹੈ। ਲੇਕਿਨ ਜਿਹੜੀ ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਵੇਦ ਨੇ, ਵੇਦਾਂ ਵਿੱਚ ਵੀ ਤੇ ਦੋ ਜਹਾਨ ਨੇ ਨਾ, ਉਪਨਿਸ਼ਦ ਦੇ ਵਿੱਚ ਵੀ ਤੇ ਦੋ ਜਹਾਨ ਨੇ ਨਾ, ਔਰ ਇਹ ਗ੍ਰੀਕਸ ਤੋਂ ਪਹਿਲੇ ਦੀਆਂ ਲਿਖਤਾਂ ਨੇ। ਸਰ ਜੀ ਜਿਹੜਾ ਜਸਟ ਵੈਰੀ ਸਿੰਪਲ ਕਨਸੈਪਟ ਕਿ ਵੀ ਜਿਹੜਾ ਆਪਾਂ ਦੋ ਜਹਾਨਾਂ ਦੀ ਗੱਲ ਕਰਦੇ ਆ, ਇੱਕ ਤੇ ਜਹਾਨ ਜਿਹਦੇ ਚ ਅਸੀਂ ਰਹਿ ਰਹੇ ਹਾਂ, ਤੇ ਇੱਕ ਜਿਹੜਾ ਇੱਕ ਸਾਡੇ ਤਸੱਵੁਰ ਚ ਹੈਗਾ ਕਿ ਇਹ ਪਰਫੈਕਟ ਜਹਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਸੇ ਜਹਾਨ ਨੂੰ ਇੱਕ ਪਰਫੈਕਟ ਸ਼ਕਲ ਕਿਸ ਤਰ੍ਹਾਂ, ਮਤਲਬ ਕਿ ਜੇ ਅਸੀਂ ਸੋਚੀਏ ਕਿ ਵੀ ਇਹ ਜਿਹੜੀ ਅਸੀਂ ਦੁਨੀਆ 'ਚ ਰਹਿ ਰਹੇ ਹਾਂ ਉਹ ਕਿੱਦਾਂ ਦੀ ਪਰਫੈਕਟ ਹੋਵੇ, ਉਹ ਦੂਜਾ ਜਹਾਨ ਨਹੀਂ ਸੋਚ ਸਕਦੇ ਜਿਹੜਾ ਅਸੀਂ ਰਹਿ ਰਹੇ ਹਾਂ ਔਰ ਜਿਹੜਾ ਅਸੀਂ ਸੋਚਦੇ ਹਾਂ ਕਿ ਹੋਣਾ ਚਾਹੀਦਾ। ਕਾਂਟ ਵੀ ਸੇ ਕਿ ਦੋਜ਼ ਆਰ ਦ ਟੂ ਦੋ ਜਹਾਨ। ਦੋ ਜਹਾਨ ਦਾ ਮਤਲਬ ਅਸਲ ਦੇ ਵਿੱਚ ਤੇ ਇਹ ਹੈਗਾ ਕਿ ਇੱਕ ਤੇ ਜਹਾਨ ਉਹ ਹੈ ਜਿਹੜਾ ਇਨਸਾਨਾਂ ਦਾ ਹੈ, ਜਿਹੜੇ ਅਸੀਂ ਰਹਿ ਰਹੇ ਹਾਂ, ਜਿਹਨੂੰ ਇਨਸਾਨ ਚਲਾ ਰਹੇ ਨੇ। ਦੂਸਰਾ ਜਹਾਨ ਉਹ ਹੈ ਜਿਹਨੂੰ ਕਿ ਇੱਕ ਵੱਡੀ ਹਸਤੀ, ਖੁਦਾ, ਰੱਬ, ਭਗਵਾਨ, ਦੇਵਤਾ ਚਲਾ ਰਹੇ ਨੇ। ਹਾਂ ਨਹੀਂ ਉਹ ਤੇ ਹੈ ਸਰ ਜੀ, ਪਰ ਮੈਂ ਕਹਿੰਦੀ ਆ ਕਿ ਜੇ ਅਸੀਂ ਉਹਨੂੰ ਜਿੱਦਾਂ ਇਹ ਸੋਚਣ, ਜਿਹੜੀ ਪਰਫੈਕਸ਼ਨ ਵਾਲੀ ਥਿਊਰੀ ਹੈ ਨਾ ਤੁਹਾਡੀ, ਯੂਟੋਪੀਅਨ ਸੋਸਾਇਟੀ ਦੀ ਇੱਕ ਚਾਹ ਦੀ ਨਹੀਂ ਹੈਗੀ, ਉਹ ਸਿਰਫ ਪਲੈਟੋ ਦੀ ਹੈ। ਔਰ ਪਲੈਟੋ ਦੇ ਜਿਹੜੇ ਨਿਓ ਪਲੇਟੋਨਿਕਸ ਕਹਿੰਦੇ ਨੇ, ਉਹਨਾਂ ਦੀ ਥਿਊਰੀ ਹੈਗੀ ਹੈ ਉਹ ਜਿਹੜੀ ਪਰਫੈਕਸ਼ਨ ਦੀ, ਕਿ ਦੂਜਾ ਜਿਹੜਾ ਪਰਫੈਕਟ ਯੂਟੋਪੀਅਨ ਜਿਹੜੀ ਦੁਨੀਆ ਹੋਵੇ। ਹਾਂਜੀ ਹਾਂਜੀ ਡਾਕਟਰ ਸਾਹਿਬ ਜੰਨਤ, ਇਹ ਜਿਹੜੀਆਂ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ, ਇਹ ਤੇ ਸਪੈਸੀਫਿਕ ਜਾਂ ਲਿਮਿਟਡ ਇਜ਼ਹਾਰ ਹੈਗਾ ਇੱਕ ਕਿਸੇ ਮੁਕੰਮਲ ਚੀਜ਼ ਦਾ, ਇੱਕ ਪਰਫੈਕਟ ਚੀਜ਼ ਦਾ। ਮਤਲਬ ਜਿਸ ਕੁਰਸੀ ਤੇ ਮੈਂ ਬੈਠਾ ਹਾਂ, ਇਹ ਤੇ ਇੱਕ ਖਾਸ ਕੁਰਸੀ ਹੈ ਜਿਹਦੀਆਂ ਆਪਣੀਆਂ ਲਿਮਿਟੇਸ਼ਨਸ ਨੇ, ਲੇਕਿਨ ਅਸਲ ਦੇ ਵਿੱਚ ਤੇ ਕੁਰਸੀਅਤ ਜਿਹੜੀ ਹੈ ਉਹ ਇੱਕ ਪਰਫੈਕਟ ਆਈਡੀਆ ਹੈ ਜਿਹੜਾ ਕਿ ਇੱਕ ਦੂਸਰਾ ਜਹਾਨ ਹੈ। ਡਾਕਟਰ ਸਾਹਿਬ ਤੁਸੀਂ ਪਲੇਟੋ ਵਾਲਾ ਆ ਗਏ ਨਾ, ਥਿਊਰੀ ਆਫ ਆਈਡੀਆਜ਼ ਵਾਲਾ ਆ ਗਏ। ਮੈਂ ਉਹੀ ਕਹਿ ਰਿਹਾ ਜਨਾਬ, ਮੈਂ ਉਹੀ ਕਹਿ ਰਿਹਾ, ਲੇਕਿਨ ਕਹਿ ਰਿਹਾ ਕਿ ਪਲੇਟੋ ਤੋਂ ਪਹਿਲੇ ਜਿਹੜੀ ਹੈ ਉਹ ਆਈਡੀਅਲਿਜ਼ਮ ਔਰ ਦੋ ਜਹਾਨਾਂ ਦਾ ਕਨਸੈਪਟ ਆ ਚੁੱਕਿਆ ਸੀ। ਬਿਲਕੁਲ ਠੀਕ ਹੈ। ਪਲੇਟੋ ਨੇ ਸਿਰਫ ਉਹਦੀ ਇੱਕ ਆਪਣੀ ਇੰਟਰਪ੍ਰੀਟੇਸ਼ਨ ਦਿੱਤੀ ਹੈ, ਲੌਜੀਕਲ ਇੰਟਰਪ੍ਰੀਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਹਨੇ। ਬਿਲਕੁਲ ਠੀਕ। ਇਹ ਕਨਸੈਪਟ ਮੌਜੂਦ ਸੀ। ਸਰ ਜੀ ਜਿੱਥੇ ਇੱਥੇ ਕਹਿੰਦਾ ਹੈ ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਇੱਥੇ ਨਿਮਾਣੇ ਹੈਵ ਨੋਟਸ ਨੇ। ਇਹ ਨਿਮਾਣੇ ਕੌਣ ਨੇ? ਹੈਵ ਨੋਟਸ ਨੇ। ਮਤਲਬ ਇਹ ਜਿਹੜੇ ਮੁੱਲਾਂ ਲੋਕ ਨੇ,
ਇਹ ਜਿਹੜੇ ਮੁੱਲਾਂ ਲੋਕ ਨੇ ਇਹਨਾਂ ਨੂੰ ਕੋਈ ਮਾਣ ਤੇ ਦਿੱਤਾ ਨਹੀਂ ਜਾਂਦਾ ਆਮ ਲੋਕਾਂ ਵੱਲੋਂ। ਦੇਖੋ ਪੰਜਾਬ ਵਿੱਚ ਤੇ ਜਿਹੜੇ ਮੁਲਾਣੇ ਨੇ ਉਹਨਾਂ ਨੂੰ ਕਮੀ ਮੰਨਿਆ ਜਾਂਦਾ ਹੈ ਨਾ। ਅੱਛਾ ਅੱਛਾ, ਇਹ ਸਾਰਕੈਸਟਿਕ ਵੀ ਡਾਕਟਰ ਸਾਹਿਬ ਹੈਗਾ ਵੇ ਇੱਥੇ ਕਿ ਵਿਚਾਰੇ ਦੇਖੋ। ਨਹੀਂ ਲਿਟਰਲੀ ਜਿਹੜਾ ਮੁੱਲਾ ਹੈ ਪਿੰਡ ਦਾ, ਮੁੱਲਾ ਜਿਹੜਾ ਪਿੰਡ ਦਾ ਉਹ ਉਸ ਤਰ੍ਹਾਂ ਹੀ ਕਸਬੀ ਤੇ ਕਮੀ ਹੈ ਜਿਵੇਂ ਲੋਹਾਰ ਹੈ ਜਾਂ ਜਿਵੇਂ ਕੁਮਾਰ ਹੈ। ਸਰ ਜੀ ਉਹਨਾਂ ਜ਼ਮਾਨਿਆਂ 'ਚ ਵੀ ਜਦ ਦੀ ਇਹ ਗੱਲ ਹੋ ਰਹੀ, ਉਹਨਾਂ ਜ਼ਮਾਨਿਆਂ 'ਚ ਤਾਂ ਖਾਸ ਤੌਰ ਤੇ ਸੀ, ਬਲਕਿ ਸਾਡੇ ਜ਼ਮਾਨੇ ਤੱਕ ਵੀ ਜਦੋਂ ਕਣਕ ਦਾ ਬੋਲ ਤਿਆਰ ਹੁੰਦਾ ਸੀ ਨਾ ਜੀ, ਤੇ ਉਹਦੇ ਵਿੱਚੋਂ ਪਹਿਲੇ ਹਿੱਸਾ ਕੱਢਿਆ ਜਾਂਦਾ ਸੀ ਕਸਬੀਆਂ ਦਾ। ਲੋਹਾਰ ਨੂੰ 2 ਬੋਰੀਆਂ ਮਿਲਣੀਆਂ ਨੇ, ਤਰਖਾਣ ਨੂੰ 1 ਬੋਰੀ ਮਿਲਣੀ ਹੈ, ਘੁਮਿਆਰ ਨੂੰ ਇੰਨੇ ਮਿਲਣੇ ਨੇ, ਤੇ ਉਹਦੇ ਵਿੱਚ ਪਿੰਡ ਦੇ ਮੁੱਲਾਂ ਦਾ ਵੀ ਹਿੱਸਾ ਕੱਢਿਆ ਜਾਂਦਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੁੱਲਾਂ ਦਾ ਵੀ ਹਿੱਸਾ ਨਿਕਲਦਾ ਸੀ, ਟੋਪੇ ਨਿਕਲਦੇ ਸਨ ਉਹਦੇ। ਬਿਲਕੁਲ। ਤੇ ਇਸ ਵਾਸਤੇ ਜਿਹੜਾ ਸੁਲਤਾਨ ਬਾਹੂ ਨੇ ਜਿਹੜਾ ਨਿਮਾਣੇ ਦਾ ਲਫ਼ਜ਼ ਬੋਲਿਆ ਹੈ ਨਾ, ਲਿਖਿਆ ਹੈ ਮੁੱਲਾਂ ਦੇ ਬਾਰੇ ਚ, ਉਹ ਇਹਨਾਂ ਮਾਇਨਿਆਂ ਵਿੱਚ ਲਿਖਿਆ ਹੈ ਜਿਨ੍ਹਾਂ ਮਾਇਨਿਆਂ ਚ ਮੈਂ ਤੁਹਾਨੂੰ ਦੱਸ ਰਿਹਾ। ਸਮਝ ਆ ਗਈ ਸਰ। ਔਰ ਡਾਕਟਰ ਸਾਹਿਬ ਮੈਂ ਇਹਦੇ ਚ ਵਾਅਦਾ ਕਰਾਂਗੇ, ਜਦੋਂ ਸ਼ਾਦੀ ਦੀ ਹੋ ਰਹੀ ਹੁੰਦੀ ਹੈ ਨਾ, ਉਹਦੇ ਵਿੱਚ ਨਾਈ ਰੋਟੀਆਂ ਪਕਾ ਰਿਹਾ ਹੁੰਦਾ, ਬਾਕੀ ਸਾਰੇ ਲੋਕ ਕੰਮ ਕਰ ਰਹੇ ਹੁੰਦੇ ਨੇ, ਤੇ ਜਦੋਂ ਨਿਕਾਹ ਦਾ ਵੇਲਾ ਹੁੰਦਾ ਨਾ, ਤੇ ਕੱਚੀ ਮਾਰੇ ਦਾ ਹੁੰਦਾ ਰਜਿਸਟਰ, ਉਹਨੇ ਮੌਲਵੀ ਨੇ, ਮੌਲਾਨਾ ਨੇ, ਤੇ ਉਹ ਵੀ ਆ ਜਾਂਦਾ। ਉਹਦਾ ਜਿਹੜਾ ਉਸ ਇਹ ਬਿਲਕੁਲ ਉਹਦੀ ਡਿਪਿਕਸ਼ਨ ਨਜ਼ਰ ਆਉਂਦੀ ਹੈ ਜਦੋਂ ਨਿਕਾਹ ਸੇ ਆਉਂਦਾ ਨਾ, ਬਗਲ ਕਿਤਾਬਾਂ ਚਾਹੀ ਹੋ, ਉਹ ਇੰਝ ਹੀ ਆਉਂਦਾ, ਥੋੜੀ ਦੇਰ ਆਸੇ ਨਿਕਾਹ ਕਰਾਉਂਦਾ, ਪੈਸੇ ਲੈਂਦਾ ਔਰ ਚਲਾ ਜਾਂਦਾ। ਮਤਲਬ ਇਹ ਹੈ ਕਿ ਮਤਲਬ ਇਹ ਹੈ ਸਾਰੇ ਬੈਦ ਦਾ ਕਿ ਜਿਹੜਾ ਨੌਲੇਜ ਹੈ ਉਹ ਪਰਸਨਲ ਇੰਟਰਨਲ ਗਰੋਥ ਲਈ ਇਸ ਨਹੀਂ ਵਰਤਿਆ ਗਿਆ, ਬਲਕਿ ਉਹ ਇੱਕ ਏਲੀਅਨ ਇਲਮ ਜਿਹੜਾ ਹੈ ਉਹ ਇੱਕ ਏਲੀਅਨ ਸ਼ੈ ਆ ਜਿਹੜੀ ਕਿ ਇੰਜ ਵੇਚੀ ਜਾਂਦੀ, ਜਿਵੇਂ ਇੰਜ ਵੇਚੀ ਜਾਂਦੀ ਹੈ ਜਿਵੇਂ ਅਸੀਂ ਗਾਜਰਾਂ ਤੇ ਮੂਲੀਆਂ ਤੇ ਗੋਂਗਲੂ ਉਗਾ ਕੇ ਤੇ ਅਸੀਂ ਬਾਜ਼ਾਰ 'ਚ ਵੇਚਦੇ ਹਾਂ। ਇੰਜ ਹੀ ਇਹ ਜਿਹੜੇ ਮੁੱਲਾਂ ਨੇ ਇਹਨਾਂ ਦੀ ਪੜ੍ਹਾਈ ਵੀ ਉਸ ਤਰ੍ਹਾਂ ਹੀ ਗਾਜਰਾਂ ਮੂਲੀਆਂ ਵਾਂਗ ਹੈਗੀ ਹੈ। ਕਮੋਡਿਟੀ ਬਣਾਇਆ ਹੋਇਆ ਉਹਨੂੰ, ਕਮੋਡਿਟੀ ਬਣਾਇਆ ਹੈ, ਕਮੋਡਿਟਾਈਜ਼ ਹੋ ਗਈ ਹੈ। ਤੇ ਜਿਹੜੀ ਉਹਦਾ ਅਸਲ ਮਕਸਦ ਹੈ ਉਹ ਜਿਹੜਾ ਇਲਮ ਦਾ ਮਕਸਦ ਹੈ ਕਿ ਆਪਣੀ ਗਰੋਥ ਔਰ ਇਲਮ ਦੇ ਨਾਲ ਆਪਣੇ ਜਿਹੜੇ ਹਿਊਮਨ ਬੀਇੰਗ ਨੇ ਤੇ ਜਿਹੜਾ ਯੂਨੀਵਰਸ ਹੈ ਉਹਨੂੰ ਬਿਹਤਰ ਕਰਨ ਲਈ ਕੁਛ ਕਰਨਾ, ਉਹ ਨਹੀਂ ਕੀਤਾ ਜਾਂਦਾ। ਮੈਂ ਡਾਕਟਰ ਸਾਹਿਬ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਦੇਖਦਾ ਸੀ ਕਿ ਦੋਹਾਂ ਜਹਾਨਾਂ ਦੀ ਗੱਲ, ਕਿ ਇਹ ਨੌਲੇਜ ਹੈ ਜਿਹੜਾ, ਇੱਕ ਤੇ ਤੁਸੀਂ ਇਹਨੂੰ ਬਿਜ਼ਨਸ ਬਣਾ ਕੇ ਆਪਣੇ ਵਿੱਚ ਹੰਕਾਰ ਪੈਦਾ ਹੋ ਗਿਆ ਤੇ ਉਹਨੂੰ ਯੂਜ਼ ਕੀਤਾ ਤੇ ਤੁਹਾਨੂੰ ਵੀ ਕੋਈ ਫਾਇਦਾ ਨਹੀਂ ਹੋਇਆ। ਔਰ ਦੂਸਰਾ ਆਲਮ ਇਹ ਆ ਕਿ ਜਿਹੜੀ ਸੁਸਾਇਟੀ ਨੂੰ, ਦੂਸਰੀ ਦੁਨੀਆ ਸੁਸਾਇਟੀ ਨੂੰ ਜਿਹੜਾ ਇਹਦਾ ਅਸਰ ਜਾਂ ਫਾਇਦਾ ਹੋਣਾ ਚਾਹੀਦਾ ਸੀਗਾ, ਤੁਹਾਡੇ ਇਹ ਝੂਠੇ ਇਲਮ ਨੇ ਉਹ ਵੀ ਨਹੀਂ ਹੋਣ ਦਿੱਤਾ। ਪਰਸਨਲ ਲੈਵਲ ਤੇ ਵੀ ਕੋਈ ਫਾਇਦਾ ਨਹੀਂ ਹੋਇਆ ਔਰ ਸੁਸਾਇਟੀ ਨੂੰ ਵੀ ਇਸ ਨੌਲੇਜ ਦਾ ਫਾਇਦਾ ਨਹੀਂ ਹੋਇਆ। ਹਾਂ ਬਿਲਕੁਲ ਠੀਕ, ਹਾਂ ਇਹ ਬਿਲਕੁਲ ਠੀਕ ਹੈ ਤੁਹਾਡੀ। ਕਿ ਅਸੀਂ ਦੂਸਰੀ ਜਗ੍ਹਾ ਦੋਨਾਂ ਦੁਨੀਆ ਨੂੰ ਅਮਨ ਦੇਖੀਏ ਕਿ ਉੱਪਰਲੀ ਦੁਨੀਆ ਤੇ ਹੇਠਲੀ ਦੁਨੀਆ ਦੇ ਕਨਸੈਪਟ ਨਾਲੋਂ, ਕਿ ਨੇਚਰ ਦੇ ਵਿੱਚ ਇੱਕ ਤੁਹਾਨੂੰ ਪਰਸਨਲ ਬੈਨੀਫਿਟ ਹੋਏਗਾ ਔਰ ਦੂਸਰਾ ਸਾਰੀ ਸੁਸਾਇਟੀ ਨੂੰ ਹੋਏਗਾ ਕਿ ਤੁਸੀਂ ਪਾਰਟ ਆਫ ਦਾ ਨੇਚਰ, ਵੱਡੀ ਕੋਈ ਜਿਹੜੀ ਤਾਕਤ ਹੈ ਉਹਦੇ ਨਾਲ ਰਲ ਮਿਲਣ ਦਾ ਜਿਹੜਾ ਤਸੱਵਰ ਹੈ ਸੁਸਾਇਟੀ ਦਾ ਵੀ ਆ ਔਰ ਤੁਹਾਡਾ ਪਰਸਨਲ ਵੀ ਆ, ਉਹ ਦੋਵੇਂ ਕੰਮ ਨਹੀਂ ਪੂਰੇ ਹੋਏ। ਹਾਂਜੀ ਹਾਂਜੀ, ਸਹੀ ਗੱਲ ਹੈ, ਸਹੀ ਗੱਲ ਹੈ। ਇਹ ਅੱਛਾ ਤੁਹਾਡਾ ਇਹਦੀ ਚੰਗੀ ਤੁਸੀਂ ਇਹਦੀ ਨੁਕਰ ਲੱਭੀ ਹੈ। ਥੋੜਾ ਜਿਹਾ ਮੈਂ 1 ਮਿੰਟ ਬੋਲਣਾ ਡਾਕਟਰ ਸਾਹਿਬ? ਜੀ ਬਿਲਕੁਲ। ਜੀ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਨਾ ਤਬਕਾਤੀ ਵਾਲੀ, ਮੈਨੂੰ ਤੇ ਉਹ ਬੜੀ ਪਸੰਦ ਆਈ ਹੈ ਕਿ ਇਹ ਜਿਸ ਤਰ੍ਹਾਂ ਇੱਕ ਮੁਆਸ਼ਰਤ ਇਕਨੋਮਿਕਸ ਵਿੱਚ ਹੁੰਦਾ ਨਾ ਕਲਾਸਿਸ ਹਨ ਕਿ
ਮੇਰੇ ਇਹ ਵਰਥ ਹੈ, ਮੇਰੀ ਇਹ ਵਰਥ ਹੈ। ਇਸੇ ਤਰ੍ਹਾਂ ਸਾਡੇ ਵੈਸੇ ਕਲਚਰ ਦੇ ਵਿੱਚ ਜਿਹੜੇ ਮੁੱਲਾ ਸਨ, ਇਹਨਾਂ ਨੇ ਵੀ ਕਲਚਰ ਬਣਾਇਆ ਸੀ ਕਿ ਇੰਨੀ ਦਫਾ ਇਹ ਪੜੋ ਤੇ ਇੰਨੀਆਂ ਨੇਕੀਆਂ, ਇੰਨਾ ਪੜੋ ਤੇ ਇੰਨੀਆਂ ਨੇਕੀਆਂ, ਇਹ ਕਰੋਗੇ ਤੇ ਫਲਾਹ ਮਿਲੇਗਾ। ਔਰ ਉਹਦੀ ਬੇਸ ਤੇ ਉਹ ਸਮਝਿਆ ਜਾਂਦਾ ਸੀ ਕਿ ਜਿਹੜਾ ਬੰਦਾ ਇੰਨਾ ਉਹਨੇ ਤੋਤੇ ਦੀ ਤਰ੍ਹਾਂ ਰੱਟ ਲਿਆ, ਉਹ ਦੂਜੇ ਨਾਲੋਂ ਬਿਹਤਰ ਹੋ ਗਿਆ। ਤੇ ਉਹ ਇਸ ਕੰਟੈਕਸਟ ਵਿੱਚ ਕਹਿੰਦਾ ਪੜ੍ਹ ਪੜ੍ਹ ਆਲਮ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ, ਕਿ ਉਹ ਜਦੋਂ ਇਹ ਸੋਚ ਕੇ ਪੜ੍ਹਦੇ ਨੇ ਕਿ ਔਰ ਜਦੋਂ ਆਪਣੇ ਆਪ ਨੂੰ ਵਡਿਆਉਂਦੇ ਨੇ ਕਿ ਮੈਂ ਹੁਣ ਬਹੁਤਾ ਪੜ੍ਹ ਲਿਆ, ਪੜ੍ਹਨ ਤੋਂ ਮੁਰਾਦ ਤੋਤੇ ਦੀ ਤਰ੍ਹਾਂ ਪੜ੍ਹ ਲਿਆ। ਜਿਸ ਤਰ੍ਹਾਂ ਸਾਡੇ ਮਜ਼ਹਬ 'ਚ ਬੜਾ ਕਿਹਾ ਜਾਂਦਾ ਕਿ ਜੀ ਤੁਸੀਂ ਇੰਨੀਆਂ ਆਇਤਾਂ ਪੜ੍ਹੋ ਤੇ ਇੰਨੀਆਂ ਨੇਕੀਆਂ, ਫਿਰ ਇਹ ਕਰੋਗੇ ਤੇ ਜੰਨਤ 'ਚ ਉਡੋਗੇ, ਤੇ ਇਹ ਕਰੋਗੇ ਤੇ ਫਲਾਨ ਮਿਲੇਗਾ। ਉਹ ਜਿਹੜੀ ਇੱਕ ਦੂਜੇ ਜਹਾਨ ਦੀ ਚੀਜ਼ ਦੱਸੀ ਜਾਂਦੀ ਹੈ, ਉਹਦੀ ਬੇਸ ਤੇ ਇਹ ਆਪਣੀ ਚੀਜ਼ਾਂ ਪੜ੍ਹੀ ਜਾਂਦੇ ਨੇ ਔਰ ਉਸ ਤਰ੍ਹਾਂ ਪ੍ਰੋਸੀਡ ਕਰਦੇ ਨੇ ਸਾਰੀ ਚੀਜ਼ ਨੂੰ। ਤੇ ਉਹ ਇਹ ਕਹਿੰਦਾ ਕਿ ਇਹ ਸਾਰਾ ਕਰਨ ਨਾਲ ਨਾ ਉਹਨਾਂ ਨੂੰ ਇਸ ਦੁਨੀਆ 'ਚ ਕੋਈ ਫਾਇਦਾ ਹੁੰਦਾ ਹੈ ਤੇ ਨਾ ਹੀ ਅਗਲੀ ਦੁਨੀਆ 'ਚ ਕੋਈ ਫਾਇਦਾ ਹੁੰਦਾ, ਕਿਉਂਕਿ ਇਹ ਟਰੁੱਥ ਕੋਈ ਨਹੀਂ ਹੈ। ਇਲਮ ਜਿਹੜਾ ਹੈ ਨਾ, ਉਹ ਗਿਣਨ ਵਾਲੀ ਚੀਜ਼ ਜਾਂ ਇਹ ਅਦਬ ਵਾਲੀ ਚੀਜ਼ ਹੈ। ਇਲਮ ਪੜ੍ਹਿਆ ਤੇ ਅਦਬ ਨਾਲ ਸਿੱਖਿਆ, ਕੀ ਕਰਨਾ ਇਲਮ ਨੂੰ ਪੜ੍ਹ ਕੇ ਹੋ, ਤੇ ਜਾਗ ਬਿਨਾ ਵਗੈਰਾ। ਤੇ ਦੋਵੇਂ ਜਹਾਨੇ ਮੁੱਠੇ ਬਾਹੂ, ਯਾਨੀ ਉਹ ਦੋਨੇ ਜਹਾਨੇ ਮੁੱਠੇ ਤੇ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਤੁੰਬਾ ਹੋ ਜਾਂਦਾ ਕਿ ਉਹਦੀ ਕੋਈ ਵਰਤ ਨਹੀਂ ਰਹਿੰਦੀ। ਤੇ ਨਾ ਉਹ ਰੂਹਾਨੀ ਵਰਤ ਰਹਿੰਦੀ ਹੈ, ਨਾ ਜਿਸ ਤਰ੍ਹਾਂ ਰੂਹਾਨੀ ਨਾ ਦੀਨੀ ਉਹਦੀ ਵਰਤ ਕਾਇਮ ਰਹਿੰਦੀ ਹੈ। ਔਰ ਉਹ ਜਿਹੜਾ ਕੀ ਉਹਨੂੰ ਕਹਿੰਦੇ ਨੇ, ਜਿਹੜਾ ਉਹ ਆਪਣੇ ਆਪ ਨੂੰ ਬਿਹਤਰ ਸਮਝਦਾ ਨਾ ਕਲਾਸਿਜ਼ਮ 'ਚ ਆ ਕੇ, ਉਹ ਕੋਈ ਟਰੁੱਥ ਨਹੀਂ ਹੈ। ਹਾਂਜੀ, ਮੁੱਠੇ ਤੇ ਜਿੱਦਾਂ ਦੱਸਦੇ ਪਏ ਸੀਗੇ ਕਿ ਵੀ ਜਿੱਦਾਂ ਕਿਸੇ ਨੂੰ ਧੋਖਾ ਦੇਣਾ ਹੁੰਦਾ, ਧੋਖੇ ਦੇ ਨਾਲ ਕਿਸੇ ਨੂੰ ਟ੍ਰਿਕ ਕਰਨਾ ਹੁੰਦਾ। ਦਾ ਮਤਲਬ ਹੈ ਕਿ ਤੁਸੀਂ ਕਿਸੇ ਦੇ ਚੱਕਰ 'ਚ ਆ ਗਏ ਹੋ, ਹਾਂ, ਤੁਹਾਨੂੰ ਕੋਈ ਧੋਖਾ ਦੇ ਗਿਆ, ਹਾਂ ਕਿਸੇ ਦੀ। ਡਿਸੀਵ ਹੋ ਗਏ ਹੋ, ਹੂੰ, ਡਿਸੀਵ ਹੋ ਕੇ ਕਿਸੇ ਚੀਜ਼ ਤੋਂ ਡਿਸੀਵ ਹੋ ਕੇ ਡਿਪਰਾਈਵ ਹੋਏ ਹੋ। डॉक्टर साहब एक कमेंट मैं करना चाह रहा था, दो ही जहानी मुठ्ठे बाहु खादी वेच कमाई हूँ। जो मैंने एक होर एंगल नजर आ रहा है, वो ये कहना चाह रहे ने, ना सिर्फ ये अपने आप ਨੂੰ ਧੋਖਾ ਦੇ ਰਹੇ ਨੇ, ਇਹ ਅੰਨੇਵਾਹ ਕਲਾਮ ਪੜ੍ਹ ਕੇ ਬਗੈਰ ਸਮਝੇ, ਨਾ ਸਿਰਫ ਆਪਣੇ ਆਪ ਨੂੰ ਬਲਕਿ ਪੂਰੀ ਸੁਸਾਇਟੀ ਨੂੰ ਇਫੈਕਟ ਕਰਦੇ ਪਏ ਨੇ, ਕਿਉਂਕਿ ਨਾ ਇਹਨਾਂ ਦੇ ਆਪਣੇ ਕੋਈ ਇਲਮ 'ਚ ਇਜ਼ਾਫਾ ਹੋ ਰਿਹਾ, ਜਾਣਕਾਰੀ ਵੱਧਦੀ ਪਈ ਹੈ, ਤੇ ਨਾ ਇਹ ਦੂਜਿਆਂ ਦੀ ਜਾਣਕਾਰੀ ਵਧਾ ਰਹੇ ਨੇ। ਤੇ ਇਹ ਨਾ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ, ਇਹਦਾ ਇੱਕ ਸਾਈਡ ਇਫੈਕਟ ਵੀ ਹੈ, ਔਰ ਇਹ ਕਿ ਸੁਸਾਇਟੀ ਵੀ ਉਹ ਤੋਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਫੈਕਟ ਹੋ ਰਹੀ ਨੈਗੇਟਿਵਲੀ, ਕਿਉਂਕਿ ਜਿਵੇਂ ਅੰਨੇਵਾਹ ਪੜ੍ਹੀ ਜਾ ਰਹੇ ਨੇ, ਉਵੇਂ ਅੰਨੇਵਾਹ ਸੁਸਾਇਟੀ ਨੂੰ ਲੀਡ ਕਰੀ ਜਾ ਰਹੇ ਨੇ। ਤੇ ਇਹ ਦੋਵੇਂ ਜਹਾਨੀ ਦੋਵਾਂ ਵਾਸਤੇ ਨੁਕਸਾਨ ਦੇਵੇ, ਇਹਨਾਂ ਮੁੱਲਾਂ ਵਾਸਤੇ ਵੀ ਔਰ ਉਹ ਸੁਸਾਇਟੀ ਵਾਸਤੇ ਵੀ, ਜਿੰਨਾ ਇਹ ਬੈਠੇ ਇਹ ਕੰਮ ਕਰੀ ਜਾ ਰਹੇ ਨੇ। ਉਹਨਾਂ ਦੀ ਡਿਸੈਪਸ਼ਨ ਨੂੰ ਇਹ ਡਿਸਕ੍ਰਾਈਬ ਕਰ ਰਹੇ ਨੇ ਇੱਥੇ, ਕਿ ਜਿੱਦਾਂ ਇਹ ਡਿਸੈਪਸ਼ਨ ਆਫ ਦੀਜ਼ ਮੁੱਲਾਸ਼ਾਹੀ ਨੂੰ ਇਹ ਮੇਰੇ ਖਿਆਲ ਇੱਥੇ ਡਿਸਕ੍ਰਾਈਬ ਕਰ ਰਹੇ ਨੇ। ਡਿਸੈਪਸ਼ਨ ਤਾਂ ਕਰਦੇ, ਡਿਸੈਪਸ਼ਨ ਤਾਂ ਕਰਦੇ, ਪਰ ਲੇਕਿਨ ਉਹਦਾ ਤੁਸੀਂ ਦੇਖੋ ਨਾ ਸਾਈਡ ਇਫੈਕਟ ਦੇਖੋ, ਕਿ ਹੁਣ ਸਾਡੀ ਸੁਸਾਇਟੀ 'ਚ ਹਰ ਗਲੀ 'ਚ ਕਿੰਨੀਆਂ ਮਸੀਤਾਂ ਨੇ, ਤੇ ਹਰ ਮਸੀਤ ਦੇ ਵਿੱਚ ਇੱਕ ਮੁੱਲਾ ਬੈਠਾ ਹੈ ਜਿਹਨੇ ਆਪਣੀ ਦੁਕਾਨ ਬਣਾਈ ਹੈ। ਉਹ ਹਰ ਮੁੱਲਾ ਚਾਹੁੰਦਾ ਕਿ ਮੈਂ ਗਲੀ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਾਂ, ਆਪਣੇ ਹਿਸਾਬ ਨਾਲ ਚਲਾਵਾਂ, ਤੇ ਆਪਣੇ ਹਿਸਾਬ ਨਾਲ ਮੈਂ ਇਹਨੂੰ ਅੱਗੇ ਲੈ ਕੇ ਜਾਵਾਂ, ਆਪਣੀ ਮਸੀਤ ਨੂੰ ਤੇ ਆਪਣੀ ਦੁਕਾਨ ਨੂੰ। ਉਹਦਾ ਨਤੀਜਾ ਕੀ ਨਿਕਲਦਾ ਪਿਆ ਕਿ ਇਸ ਉਹਦੇ ਚੱਕਰ ਦੇ ਵਿੱਚ, ਧੋਖੇ ਫਰੇਬ ਮੱਠੇ ਚੱਕਰ ਦੇ ਵਿੱਚ, ਉਹ ਸੁਸਾਇਟੀ ਨੂੰ ਮਿਸਲੀਡ ਵੀ ਕਰੀ ਜਾ ਰਿਹਾ ਆਪਣੇ ਪਰਸਨਲ ਗੇਨ। ਸਹੀ ਸਾਹਿਬ, ਜਿਹੜਾ ਹੁਣ ਲਕਸ਼ਾ ਹੈ ਨਾ ਮਸੀਤਾਂ ਦਾ ਤੇ ਮੌਲਾਣਿਆਂ ਦਾ, 1970s ਤੋਂ ਬਾਅਦ ਪਾਕਿਸਤਾਨ 'ਚ ਜਿਹੜਾ ਨਕਸ਼ਾ ਹੈਗਾ ਕਿ ਮੌਲਾਣਾ ਜਿਹੜਾ ਹੈ ਉਹ ਇੱਕ ਪੋਲੀਟੀਕਲ ਫੋਰਸ ਵੀ ਬਣ ਗਿਆ ਹੈ। ਬਿਲਕੁਲ ਠੀਕ, ਡੇਂਜਰਸ ਵਰਕ ਹੈ ਇਹ ਸੁਲਤਾਨ ਬਾਹੂ ਦੇ ਜ਼ਮਾਨੇ ਵਿੱਚ ਰੂਰਲ ਸੁਸਾਇਟੀ ਵਿੱਚ ਇੰਜ ਨਹੀਂ ਸੀ ਹੈਗਾ। ਮੁੱਲਾ ਜਿਹੜਾ ਹੈ ਉਹਦੀ ਕੋਈ ਸੋਸ਼ਲ ਜਾਂ ਪੋਲੀਟੀਕਲ ਪਾਵਰ ਨਹੀਂ ਸੀ ਹੈਗੀ, ਉਹ ਕਮੀ ਸੀ ਬਸ। ਇਸ ਲਈ ਤੁਸੀਂ ਇਹਨਾਂ ਦੋਵਾਂ ਨੂੰ ਕਨਫਿਊਜ਼ ਨਾ ਕਰੋ। ਅੱਜ ਦੇ ਮੁੱਲਾਂ ਨੂੰ, ਜਿਹੜਾ ਕਿ ਜਾਉਲ ਹੱਕ ਦੇ ਪੀਰੀਅਡ ਤੋਂ ਬਾਅਦ ਜਿਹੜਾ ਪਾਕਿਸਤਾਨ 'ਚ ਪੈਦਾ ਹੋਇਆ ਹੈ, ਉਹ ਮੁੱਲਾ ਜਿਹੜਾ 60 ਦੀ ਦਿਹਾਈ ਤੱਕ ਸੀ, ਉਹ ਦੋ ਮੁਖਤਲਿਫ ਮੁੱਲਾਂ ਨੇ। ਡਾਕਟਰ ਸਾਹਿਬ ਸਿਰਫ ਪੋਲੀਟੀਕਲ ਪਾਵਰ ਦਾ ਫਰਕ ਹੈ, ਲੇਕਿਨ ਕੰਮ ਤੇ ਉਹੀ ਹੋ ਰਿਹਾ ਵੀ ਮੇਨ। ਸਹੀ ਸਾਹਿਬ, ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜਾ ਨਾ ਦੋਹੀਂ ਜਹਾਨੀ ਮੁੱਠੇ ਬਾਹੂ ਖਾਦੀ ਵੇਚ ਕਮਾਈ, ਉਹਦੇ ਕਮਿਊਨਿਟੀ ਦਾ ਉਨਾ ਇੰਪੈਕਟ ਨਹੀਂ ਜਿੰਨਾ ਉਹ ਉਸ ਬੰਦੇ ਨੂੰ, ਆਲਮ ਨੂੰ ਜਾਂ ਮੁੱਲਾ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਉਹ ਬੰਦਾ ਹੈ ਨਾ, ਉਹਨੇ ਆਪਣੀ ਦੋਨੋਂ ਜਹਾਨੀ ਜਿਹੜੇ ਨਾ ਉਹਦੇ ਲੁੱਟੇ ਗਏ ਨੇ,
ਉਹਨਾਂ ਦੋਨਾਂ ਜਹਾਨਾਂ ਚੋਂ ਖਰਾਬ ਹੋ ਗਿਆ ਜਿਨੇ ਇਸ ਅੰਦਾਜ਼ ਵਿੱਚ ਇਲਮ ਨੂੰ ਪੜ੍ਹਿਆ ਜਾਂ ਫੈਲਾਇਆ। ਬਿਲਕੁਲ ਠੀਕ ਹੈ, ਕੰਸਰਨ ਤੇ ਸ਼ੋ ਕਰਦੇ ਪਏ ਨੇ ਆਪਣਾ ਇਹਦੇ ਨਾਲ ਜੋ ਕੁਝ ਹੋ ਰਿਹਾ। ਸਰ ਜੀ ਭਾਵੇਂ ਇਹ ਉਹਨਾਂ ਨੇ ਮੁੱਲਾ ਸ਼ਾਹੀ ਨੂੰ ਅੱਗੇ ਰੱਖ ਕੇ ਗੱਲ ਕੀਤੀ ਹੈ, ਪਰ ਉਸ ਵਕਤ ਦੇ ਵਿੱਚ ਸਾਰੇ ਜਿਹੜੇ ਵੀ ਰਿਲੀਜਨ ਸੀਗੇ ਉਹਨਾਂ ਸਾਰਿਆਂ ਦੀ ਗੱਲ ਹੈ ਐਕਚੁਅਲੀ, ਹੈ ਤੇ ਉਹਨਾਂ ਸਾਰਿਆਂ ਤੇ ਹੀ ਚੋਟ ਨਾ ਹੈ। ਉਹਦਾ ਮੁੱਲਾ ਸ਼ਾਹੀ ਨੂੰ ਅੱਗੇ ਰੱਖਿਆ, ਪਰ that was prevalent ਹਾਂ ਮਤਲਬ ਬੇਸਿਕਲੀ ਤੇ ਸਾਰੇ ਜਿਹੜੇ ਆਰਗੇਨਾਈਜ਼ਡ ਮਜ਼ਹਬ ਦੇ ਪ੍ਰੋਫੈਸ਼ਨਲਸ ਨੇ ਉਹਨਾਂ ਸਾਰਿਆਂ ਦੀ ਟੋਕ ਹੈ ਨਾ। ਲੇਕਿਨ ਇਹ ਹੈ ਕਿ ਸਿਰਫ ਫਰਕ ਸਿਰਫ ਇਹ ਹੈ ਕਿ ਸੁਲਤਾਨ ਬਾਹੂ ਨੇ ਮੁਸਲਿਮ ਕਲਰ ਦੀ ਜਿਹੜੀ ਹੈ, ਔਰ ਮੇਰਾ ਇਹ ਖਿਆਲ ਹੈ ਕਿ ਬਾਬਾ ਫਰੀਦ ਦੇ ਜ਼ਮਾਨੇ ਦੇ ਵਿੱਚ ਔਰ ਈਵਨ ਸ਼ਾਹ ਹੁਸੈਨ ਦੇ ਜ਼ਮਾਨੇ ਤੱਕ ਵੀ ਸ਼ਾਇਦ ਮੁਸਲਮਾਨ ਕਲਰ ਦੀ ਜਿਹੜੀ ਹੈ ਮੁੱਲਾ ਸ਼ਾਹੀ ਜਿਹੜੀ ਹੈ ਉਹਦਾ ਅਜੇ ਇੰਨਾ ਫੈਲਾਅ ਨਹੀਂ ਸੀ ਹੋਇਆ, ਔਰ ਅਜੇ ਉਹਦਾ ਇੰਨਾ ਕਰੈਕਟਰ ਡਿਵੈਲਪ ਨਹੀਂ ਸੀ ਹੋਇਆ ਜਿਹੜਾ ਕਿ ਸੁਲਤਾਨ ਬਾਹੂ ਦੇ ਜ਼ਮਾਨੇ ਤੱਕ ਆਉਂਦਿਆਂ ਆਉਂਦਿਆਂ ਹੋ ਗਿਆ। ਦੇਖੋ ਨਾ, ਇਸ ਤੋਂ ਬਾਅਦ ਫਿਰ ਸੁਲਤਾਨ ਬਾਹੂ ਤੋਂ ਬਾਅਦ ਵਾਰਿਸ ਸ਼ਾਹ ਹੁੰਦੇ ਨੇ ਜਾਂ ਬੁੱਲੇ ਸ਼ਾਹ ਹੁੰਦੇ ਨੇ, ਤੇ ਵਾਰਿਸ ਸ਼ਾਹ ਦਾ ਤੁਸੀਂ ਯਾਦ ਕਰੋ ਕਿ ਵਾਰਿਸ ਸ਼ਾਹ ਨੇ ਜਿਹੜੇ ਮੁੱਲਾਂ ਦੇ ਬਾਰੇ ਚ ਬੰਦ ਲਿਖੇ ਨੇ 3-4, ਉਹ ਉਹਨਾਂ ਨੂੰ ਧਿਆਨ ਚ ਰੱਖੋ, ਜਾਂ ਜਿਹੜੇ ਕਾਜ਼ੀ ਦੇ ਨਾਲ ਉਹਦੇ ਡਾਇਲਾਗ ਨੇ ਇਹਦੇ ਉਹਨਾਂ ਵਿੱਚ ਕੀ ਕੁਛ ਕਿਹਾ ਗਿਆ ਹੈ। ਤੇ ਉਤੋਂ ਇਹ ਲੱਗਦਾ ਹੈ ਕਿ 17ਵੀਂ 18ਵੀਂ ਸਦੀ ਤੱਕ ਜਿਹੜੀ ਮੁੱਲਾ ਸ਼ਾਹੀ ਹੈ ਉਹਦਾ ਫੈਲਾਅ ਬਹੁਤ ਹੋ ਚੁੱਕਿਆ ਸੀਗਾ, ਔਰ ਉਹ ਛੋਟੀ ਮੋਟੀ ਸੋਸ਼ਲ ਨਿਊਇਸੈਂਸ ਬਣ ਚੁੱਕੇ ਸਨ। ਤੇ ਇਸ ਲਈ ਸੁਲਤਾਨ ਬਾਹੂ ਨੇ ਸ਼ੁਰੂ ਕੀਤਾ, ਤੇ ਸੁਲਤਾਨ ਬਾਹੂ ਨੇ ਜੋ ਕੁਛ ਜਿਵੇਂ ਕੀਤਾ ਵਾਰਿਸ ਸ਼ਾਹ ਨੇ ਉਸੇ ਨੂੰ ਹੀ ਅੱਗੇ ਵਧਾਇਆ ਆਪਣੀ ਦੇ ਵਿੱਚ। ਦੈਟਸ ਅ ਗੁੱਡ ਪੁਆਇੰਟ, ਕਿਉਂਕਿ ਇਹ ਫਰਕ ਵਾਕਈ ਜਿਹੜਾ ਤੁਸੀਂ ਵਾਜ਼ਿਹ ਕੀਤਾ ਇਹ ਨਜ਼ਰ ਆਉਂਦਾ ਵੇ। ਤੇ ਸਰ ਜੀ ਕਾਫੀ ਗੇਮ ਕੱਟਿਆ ਸੀ ਵਾਰਿਸ ਸ਼ਾਹ ਦੇ ਟਾਈਮ ਤੱਕ ਆਉਂਦੇ ਮੁੱਲਾ, ਜਦਕਿ ਇਹਨਾਂ ਦੇ ਟਾਈਮ ਇਹ ਜਿਹੜਾ ਹੁਣ ਸਹੀ ਸਾਹਿਬ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਅੱਜ ਦਾ ਜਿਹੜੇ ਤੁਸੀਂ 50 ਸਾਲਾਂ ਦੇ ਉਮਰ ਦੇ ਲੋਕ ਹੋ, ਤੁਹਾਡੇ ਜ਼ਿਹਨ ਦੇ ਵਿੱਚ ਤੇ ਇਹ ਹੈ ਨਾ ਕਿ ਜਿਹੜਾ ਪੰਜਾਬ ਹੈ ਇਹ ਇੰਜੀ ਨਕਸ਼ਾ ਤੁਹਾਡੇ ਜ਼ਿਹਨ ਜਿਵੇਂ ਹੁੰਦਾ ਕਿ ਜਿਵੇਂ ਹੁਣ 100% ਮੁਸਲਮਾਨਾਂ ਦਾ ਹੈ, ਇਹ ਨਹੀਂ ਲਹਿੰਦਾ ਪੰਜਾਬ ਇਵੇਂ ਹਮੇਸ਼ਾ। ਲੇਕਿਨ ਤੁਸੀਂ ਦੇਖੋ ਕਿ ਜਦੋਂ ਅੰਗਰੇਜ਼ ਆ ਗਿਆ ਸੀ ਤੇ 1881 ਦਾ ਜਿਹੜਾ ਸੈਂਸਸ ਹੋਇਆ ਸੀ ਉਹਦੇ ਵਿੱਚ ਮੁਸਲਮਾਨ ਸਿਰਫ 53% ਸਨ 1881 ਚ, ਤੇ 46% ਹਿੰਦੂ ਸਨ। ਹੁਣ ਤੁਸੀਂ 1881 ਤੋਂ ਪਿੱਛੇ ਚਲੇ ਜਾਓ 200 ਸਾਲ, 1781 ਚ ਚਲੇ ਜਾਓ, ਠੀਕ, ਜਾਂ 1681 ਚਲੇ ਜਾਓ, ਤੇ ਮੁਸਲਮਾਨ ਜਿਹੜੇ ਨੇ ਉਹ 25% ਹੋਣਗੇ। ਠੀਕ ਸਭ ਤੋਂ ਪਹਿਲਾਂ ਐਕਚੁਅਲ ਜਿਹੜਾ ਹਿਸਟੋਰੀਕਲ ਪਰਸਪੈਕਟਿਵ ਹੈ ਉਹਨੂੰ ਹਮੇਸ਼ਾ ਨਜ਼ਰ 'ਚ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਪੀਰੀਅਡ ਦੀ ਗੱਲ ਕਰ ਰਹੇ ਹਾਂ ਔਰ ਉਸ ਵੇਲੇ ਦੀਆਂ ਕੰਡੀਸ਼ਨਸ ਕੀ ਸਨ, ਔਰ ਜੇ ਉਵੇਂ ਨਾ ਤੁਸੀਂ ਕਰੋ ਤੇ ਫਿਰ ਤੁਸੀਂ ਬਸ ਐਬਸਟ੍ਰੈਕਸ਼ਨ ਦੇ ਵਿੱਚ ਰਹਿੰਦੇ ਹੋ। ਸਹੀ ਡਾਕਟਰ, ਮੈਂ ਇਹਨੂੰ ਥੋੜਾ ਜਿਹਾ ਹੋਰ ਇੱਕ ਡਿਫਰੈਂਟ ਤਰੀਕੇ ਨਾਲ ਵੀ ਦੇਖਿਆ ਹੁਣ ਇਸ ਸਾਰੀ ਦੀ ਸਾਰੀ ਪੋਇਮ ਨੂੰ, ਕਿ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਗੱਲ ਕਰ ਰਹੇ ਨੇ ਉਹ ਕਰ ਰਹੇ ਨੇ ਨੌਲੇਜ ਦੀ। ਨੌਲੇਜ ਦੇ ਵਿੱਚ
ਭਾਵੇਂ ਉਹਦਾ ਯੂਜ਼ ਹੈਗਾ ਜਾਂ ਐਬਿਊਜ਼ ਹੈ, ਉਹ ਨੌਲੇਜ ਦੀ ਗੱਲ ਕਰ ਰਹੇ ਨੇ। ਇਹਦੇ 'ਚ ਹੈਗਾ ਕਿ ਮੁੱਲਾ ਐਬਿਊਜ਼ ਕਰ ਰਿਹਾ। ਦੂਸਰਾ ਬੀਬਾ ਜੀ ਕਹਿੰਦੇ ਨੇ ਕਿ ਬਾਕੀ ਰਿਲੀਜਨਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਹੀ ਆ। ਔਰ ਤੀਸਰੇ ਲੈਵਲ ਇਹਦਾ ਇਹ ਵੀ ਕਹਿ ਸਕਦੇ ਹਾਂ ਕਿ ਐਟ ਦ ਲੈਵਲ ਆਫ ਦ ਹਿਊਮੈਨਿਟੀ ਵੀ ਜੋ ਆ ਨਾ, ਨੌਲੇਜ ਦਾ ਯੂਜ਼ ਐਬਿਊਜ਼ ਕੀ ਕੁਛ ਕਰ ਰਿਹਾ। ਸਾਇੰਸ ਦੇ ਵਿੱਚ ਹੀ ਤੁਸੀਂ ਦੇਖ ਲਓ, ਉਹਦਾ ਯੂਜ਼ ਤੇ ਐਬਿਊਜ਼ ਹੋ ਕੇ ਕਿੱਧਰ ਗੱਲਾਂ ਜਾ ਰਹੀਆਂ ਨੇ। ਐਟਮ ਬਣ ਰਹੇ ਨੇ ਤੇ ਬਾਕੀ ਚੀਜ਼ਾਂ ਬਣ ਰਹੀਆਂ ਨੇ। ਡਿਫਰੈਂਟ ਲੈਵਲਸ ਤੇ ਇਹ ਨੌਲੇਜ ਦੇ ਬਾਰੇ ਗੱਲ ਜਿਹੜੀ ਆ, ਮੇਰਾ ਖਿਆਲ ਹੈ ਇਹ ਅਪਲਾਈ ਹੁੰਦੀ ਆ। ਇਹਦੀ ਐਕਸਟੈਂਸ਼ਨ ਹੀ ਸਮਝੋ ਇਸ ਪੋਇੰਟ ਦੀ। ਬਿਲਕੁਲ। ਰਿਲੀਜਨ ਤੋਂ ਅੱਗੇ ਵੀ ਹੈ ਇਹ ਚੀਜ਼। ਹੁਣ ਇਹ ਮਤਲਬ ਇਹ ਹੈ ਕਿ ਇਲਮ ਦੇ ਸਾਇੰਸ ਪੜ੍ਹ ਕੇ ਤੇ ਫਿਰ ਉਸ ਤੋਂ ਬਾਅਦ ਐਟਮ ਬਣਾਉਣਾ, ਹਾਂਜੀ, ਉਹ ਇਸ ਤਰ੍ਹਾਂ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਉਹ ਇਸ ਤਰ੍ਹਾਂ ਦੀ ਗੱਲ ਹੈ ਨਾ ਜਿਹੜੀ ਸੁਲਤਾਨ ਬਾਹੂ ਕਹਿ ਰਹੇ ਨੇ। ਬਿਲਕੁਲ। ਸਰ ਸੋ ਇਹ ਜਿਹੜਾ ਇਹਨਾਂ ਦਾ ਕਾਈਂਡ ਆਫ ਇੰਟੈਲੈਕਚੁਅਲ ਰਿਵੋਰਡ ਸੀ, ਉਹ ਫਰੀਦ ਤੋਂ ਸ਼ੁਰੂ ਹੋਇਆ ਨਾ, ਸ਼ੇਖ ਫਰੀਦ ਤੋਂ। ਜੀ 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 ਜੀ, ਉੱਥੋਂ ਸ਼ੁਰੂ ਹੋਇਆ। ਸੋ ਫਿਰ ਉਹਦੇ ਬਾਅਦ ਬਾਬਾ ਨਾਨਕ ਨੇ ਉਹਨਾਂ ਸਾਰਿਆਂ ਨੂੰ ਲਪੇਟਿਆ, ਆਰਗੇਨਾਈਜ਼ਡ ਰਿਲੀਜਨ ਨੂੰ, ਐਂਡ ਸੋ ਔਨ। ਸੋ ਇਹ ਇੱਕ ਐਕਸਟੈਂਸ਼ਨ ਚਲੀ ਆ ਰਹੀ ਹੈ ਫਰੋਮ ਦੈਟ। ਉਹੀ ਉਹਨਾਂ ਦੀ ਚਿਣਕ ਜਿਹੜੀ ਸੀਗੀ ਉਹੀ ਤੁਰੀ ਆਉਂਦੀ ਹੈ, ਇਹ ਅੱਗੇ ਲੈ ਕੇ ਤੁਰੇ ਜਾ ਰਹੇ। ਇਸ ਲਈ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਆਰਟੀਕਲ ਲਿਖਣਾ ਸ਼ੁਰੂ ਕਰਨਾ ਚਾਹੀਦਾ ਹੈ। ਰਿਕਰੈਂਟ ਪੈਟਰਨ, ਰਿਕਰੈਂਟ ਨਜਮ ਸਿਆਸੀ ਦੀ ਕਿਤਾਬ ਸੀ, ਰਿਕਰੈਂਟ ਪੈਟਰਨ ਆਫ ਪੰਜਾਬੀ ਪੋਇਟਰੀ। ਤੁਹਾਡੇ ਚੋਂ ਕਿਸੇ ਨੂੰ ਇਸ ਦੇ ਉੱਤੇ ਸੋਚਣਾ ਚਾਹੀਦਾ ਔਰ ਲਿਖਣਾ ਚਾਹੀਦਾ, recurrent themes of Punjabi poetry. ਤੁਸੀਂ ਸਾਨੂੰ ਫਰੀਦ ਵੀ ਪੜ੍ਹਾ ਦਿਓ ਨਾ। ਫਰੀਦ ਤੇ ਅਸੀਂ ਪੜ੍ਹਿਆ ਨਹੀਂ ਸੀ। ਨਹੀਂ ਸਰ, ਬਿਲਕੁਲ ਹੀ ਵੈਰੀ ਛੋਟੀ ਜੀ ਇੰਟਰੋਡਕਸ਼ਨ ਹੀ ਸੀ ਸੱਚੀ। ਜਦ ਆਪਾਂ ਪੜ੍ਹੇ ਸੀਗੇ ਕਲਾਸੀਕਲ ਪੋਇਟਸ ਇਕੱਠੇ ਹੀ ਇੱਕ ਸਮੈਸਟਰ ਚ, ਉਹਦੇ ਚ ਬੜੀ ਇੱਕ ਦਿਨ ਦੀ ਇੰਟਰੋਡਕਸ਼ਨ ਸੀਗੀ। ਅੱਛਾ ਚਲੋ ਫਿਰ ਫਰੀਦ ਨੂੰ ਪੜਾਂਗੇ। ਉਹ ਪੜ੍ਹੀ ਹੈ ਸਰ ਜੀ, ਉਹ that would be very nice. ਓਕੇ ਚਲੋ ਜੀ, ਫਿਰ ਮੇਰਾ ਖਿਆਲ ਹੁਣ ਕੋਈ ਗੱਲ ਤਾਂ ਨਹੀਂ ਰਹਿ ਗਈ। ਨਹੀਂ, ਬਹੁਤ ਸ਼ੁਕਰੀਆ ਸਰ ਜੀ, ਅੱਜ ਬੜਾ ਮਜ਼ਾ ਆਇਆ। ਵੈਰੀ ਨਾਈਸ, ਇੰਟਰਸਟਿੰਗ, ਬਹੁਤ ਸ਼ੁਕਰੀਆ। ਓਕੇ ਜੀ, ਰੱਬ ਰਾਖਾ ਜੀ ਸਾਰਿਆਂ ਦਾ। ਓਕੇ ਜੀ।